ਉਹਦੀ ਸੇਵਾ ਕਰਦੀ ਗਈ ਹੈ। ਸਵੇਰੇ ਉੱਠਣਾ ਤਾਂ ਨਹਾਉਣਾ ਤੇ ਨਾ ਤੇਲ ਮਲਣਾ। ਅੱਛਾ। ਤੇ ਹੇਠਾਂ ਉਤਾਂ ਕਰਨਾ ਪੂਰਾ ਮਾਂ ਵਾਲਾ ਪਿਆਰ ਦਿੱਤਾ ਉਹਨਾਂ ਤੁਹਾਨੂੰ, ਜਿਵੇਂ ਮਾਵਾਂ ਖਿਡਾਉਂਦੀਆਂ ਨੇ ਬੱਚੇ, ਅੱਛਾ। ਉਸ ਤਰ੍ਹਾਂ ਖਿਲਾਉਂਦੀ ਰਹੀ ਹੋਏ ਨੇ। ਫਿਰ ਮੈਂ ਦਹੀਂ ਮੱਖਣ ਨਾਲ ਦਹੀਂ ਨਾਲ ਰੋਟੀ ਦੇਣੀ ਆ, ਸਾਲਣ ਨਹੀਂ ਦੇਣਾ। ਅੱਛਾ। ਦਹੀਂ ਜਾਂ ਮੱਖਣ। ਉਦੋਂ ਕਿਹਦੇ ਨਾਲ ਰਮਾਨ ਆਇਆ ਸੀ? ਭੈਣ ਮੇਰੀ ਨਾ ਮਿੱਟੀ ਆ ਕੱਟਾ ਲੈ ਕੇ ਉੱਤੇ। ਭੈਣ ਕਿੰਨੇ 10 ਸਾਲ ਦੀ ਭੈਣ ਹੈ, ਉਹਨੂੰ ਹੋਰ ਕੋਈ ਚੀਜ਼ ਨਜ਼ਰ ਨਹੀਂ ਆਈ, ਉਹਨੇ ਮਿੱਟੀ ਰੱਖ ਕੇ ਉੱਤੇ ਤੇ ਆਪਣਾ ਦੁਪੱਟਾ ਬੰਨ ਛੜਿਆ। ਬਾਬਾ ਜੀ ਜਿਸ ਘਰ ਵਿੱਚ ਤੁਸੀਂ ਰਹੇ ਹੋ, ਉਹ ਸਰਦਾਰਨੀ ਦੇ ਘਰ, ਉਹ ਪਿੰਡ ਕਿਹੜਾ ਸੀ? ਉਹ ਕੈਦੂਪੁਰ ਹੈ। ਉਹਦਾ ਨਾਂ ਕੈਦੂਪੁਰ ਸੀ। ਕੈਦੂਪੁਰ। ਕੈਦੂਪੁਰ ਜਾਂ ਕਾਦੂਪੁਰ, ਚਲੋ ਜੋ ਵੀ ਹੈ। ਐ ਸਿੱਖਾਂ ਦਾ ਹੀ ਨਰਾਵ। ਅੱਛਾ। ਤੇ ਪਿੰਡ ਛੋਟਾ ਹੀ? ਛੋਟਾ ਜਿਹਾ। ਅੱਛਾ। ਇਹ ਕਿੰਨੀ ਕੁ ਉਮਰ ਸੀ ਜਦੋਂ ਤੁਸੀਂ ਚੰਦਰਾ ਜਿਹੜਾ ਹਿੰਦੁਸਤਾਨ ਦੇ ਹਿੰਦੁਸਤਾਨ ਦੇ ਜਦੋਂ ਨਾਲ ਆਏ ਉਹ ਜਵਾਨ? ਮੈਨੂੰ ਆਂਦਾ ਮੱਥੇ ਤੇ ਆਪਣਾ ਨਾਂ ਲਿਖਾ। ਅੱਛਾ। ਉਹ ਨਾਂ ਨਹੀਂ ਲਿਖਾਣਾ, ਪੱਟ ਤੇ ਲਾ ਲਾ, ਪੱਟ ਤੇ ਮੋਰ ਪਾ ਲੈ। ਮੈਂ ਦਬਾ ਕਰ ਪੜਾ। ਇਹ ਜੀ ਸਾਡੇ ਬਜ਼ੁਰਗ ਨੇ, ਇੱਕ ਅੱਬਾ ਜੀ ਨੇ ਸਾਡੇ ਤੇ ਇੱਕ ਚਾਚਾ ਜੀ ਨੇ। ਠੀਕ ਹੈ ਜੀ। ਤੇ ਇਹ ਖੁਦ ਆਪਣੇ ਉਹ ਵਾਕਏ ਏਡੇ ਤਕਲੀਫ ਦੇ ਨੇ ਕਿ ਖੁਦ ਨਹੀਂ ਸੁਣਾ ਸਕੇ। ਇਸ ਵਾਸਤੇ ਉਹ ਜਿਹੜੀਆਂ ਗੱਲਾਂ ਇਹਨਾਂ ਨੇ ਸਾਨੂੰ ਸੁਣਾਈਆਂ ਨੇ ਵਕਫੇ ਨਾਲ, ਉਹ ਮੈਂ ਤੁਹਾਨੂੰ ਦੱਸਣਾ। ਜੀ। ਉਹਨਾਂ ਨੇ ਫਿਰ ਜਿੱਦ ਚ ਆ ਕੇ ਨਾ ਉਹਨੂੰ ਮਾਰ ਦਿੱਤਾ, ਸ਼ਹੀਦ ਕਰ ਦਿੱਤਾ। ਉਸ ਤੋਂ ਬਾਅਦ ਇਹ ਸਾਡੀ ਛੋਟੀ ਫੁੱਫੀ ਜੀ ਦੀ ਉਮਰ 13 ਸਾਲ ਸੀ ਤੇ ਸਾਡਾ ਚਾਚਾ, ਇਹ ਫਿਰ ਖੱਜਲ ਖਰਾਬ ਹੁੰਦੇ ਰਹੇ ਨੇ। ਕੁਛ ਦਿਨ ਇਹ ਦੱਸਦੇ ਨੇ ਕਿ ਅਸੀਂ ਜਵਾਰ ਦੀ ਫਸਲ ਚ ਗੁਜ਼ਾਰੇ ਨੇ। 7 ਦਿਨ ਤੇ 7 ਰਾਤਾਂ ਜਵਾਰ ਚ ਰਹੇ ਨੇ, ਭੁੱਖੇ ਤੇ ਪਿਆਸੇ। ਦੋਏ ਭੈਣ? ਇੱਕ ਭੈਣ 13 ਸਾਲ ਦੀ ਹੈ, ਨਾਲ ਭਰਾ 3-4 ਸਾਲ ਦਾ। ਜ਼ੁਲਮ ਦੀ ਹੱਦ ਵੇਖੋ। ਜ਼ੁਲਮ ਦੀ। ਹਾਂਜੀ। ਉਹਨਾਂ ਕਿਹਾ ਛੱਡ ਇਹਨੂੰ, ਸਾਡੇ ਨਾਲ ਚੱਲ। ਉਹਨੇ ਕਿਹਾ ਨਹੀਂ, ਮੈਂ ਭਾਈ ਆਪਣੇ ਨੂੰ ਨਹੀਂ ਛੱਡਣਾ, ਜੇ ਮੈਨੂੰ ਖੜਨਾ ਵੀ ਜੇ ਨਾ ਤੇ ਇਹਨੂੰ ਨਾਲ ਲੈ ਕੇ ਜਾਣਾ। ਉਹਨਾਂ ਨੇ ਜਨਾਬ ਮਾਰੀ ਹੈ ਤਲਵਾਰ, ਜਿਹੜਾ ਬਾਜ਼ੂ ਇਹਨਾਂ ਨੇ ਫੜਿਆ ਸੀ ਨਾ ਉਹਦੇ ਤੇ ਇੰਜ ਤਲਵਾਰ ਮਾਰੀ ਹੈ। ਉਹਨਾਂ ਦੀਆਂ 3 ਉਂਗਲਾਂ ਕੱਟੀਆਂ ਗਈਆਂ, ਇਹ 3 ਉਂਗਲਾਂ। ਜੀ। ਇਹ ਚੀਚੀ ਇੰਜ ਫੜੀ ਸੀ ਨਾ, ਇੰਜ ਇਹ 3 ਉਂਗਲਾਂ ਉਹਨਾਂ ਦੀਆਂ ਕੱਟੀਆਂ ਗਈਆਂ ਨੇ। ਹੁਣ ਫੌਤ ਹੋ ਗਏ ਨੇ, ਨਹੀਂ ਤੇ ਤੁਹਾਨੂੰ ਉਹਨਾਂ ਦੀਆਂ ਉਂਗਲੀਆਂ ਕੱਟੀਆਂ ਹੋਣਗੀਆਂ। ਅੱਛਾ। ਹਾਂਜੀ, ਬਿਲਕੁਲ ਉਮੀਦ ਚ ਰਹੇ ਨੇ, ਕਾਫੀ ਦੇਰ ਤੱਕ ਉਮੀਦ ਚ, 20-50 ਸਾਲ ਤੱਕ ਉਮੀਦ ਚ ਰਹੇ ਨੇ ਕਿ ਬਲਕਿ ਇਹਨਾਂ ਨੇ ਉਮੀਦਾਂ ਬੰਨੀਆਂ ਸਨ ਕਿ ਅਗਰ ਸਾਡਾ ਕੋਈ ਆ ਜਾਏ ਨਾ ਤੇ ਅਸੀਂ ਪੂਰੇ ਪਿੰਡ ਨੂੰ ਖੁਦਾ ਵਾਸਤੇ ਅਸੀਂ ਨਿਆਜ਼ ਦਵਾਂਗੇ, ਲੰਗਰ ਤਕਸੀਮ ਕਰਾਂਗੇ, ਸਾਡਾ ਕੋਈ ਚਾਚਾ ਮਾਮਾ। ਹਾਂਜੀ, ਸੁਖਣਾ ਸੁਖੀਆਂ ਸਨ, ਲੇਕਿਨ ਉਹ ਅੱਲਾ ਨੂੰ ਮਨਜ਼ੂਰ ਨਹੀਂ ਸੀ। ਨਹੀਂ ਤੇ ਜਦੋਂ ਤੁਹਾਡੇ ਤੇ ਬੰਦਾ ਅਟੈਕ ਨਹੀਂ ਕਰ ਰਿਹਾ, ਆਮ ਪੋਜੀਸ਼ਨ 'ਚ ਵੀ ਤੁਸੀਂ ਕਿਸੇ ਬੰਦੇ ਤੇ ਹਮਲਾ ਕਰ ਰਹੇ ਹੋ, ਉਹ ਤੁਹਾਡੇ ਅੱਗੇ ਹੱਥ ਹੀ ਨਹੀਂ ਚੁੱਕਦਾ, ਉਹਨੂੰ ਤੇ ਮਾਰਨ ਤੇ ਦਿਲ ਹੀ ਨਹੀਂ ਕਰਦਾ। ਇਹ ਇੰਜ ਮਾਫੀਆਂ ਮੰਗ ਰਹੇ ਨੇ, ਖੁਦਾ ਵਾਸਤੇ ਜਾਣ ਦਿਓ ਸਾਨੂੰ। ਉਹ ਤਲਵਾਰਾਂ ਮਾਰ ਰਹੇ ਨੇ। ਫਿਰ ਬਿਲਕੁਲ ਛੋਟੇ ਬੱਚੇ ਜਿਹੜੇ ਦੁੱਧ ਪੀਂਦੇ ਬੱਚੇ, ਉਹਨਾਂ ਨੂੰ ਕਤਲ ਕੀਤਾ ਗਿਆ। ਅੱਛਾ। ਪੱਪੀ ਵੀ ਉੱਥੇ ਲੱਗੀ ਹੁੰਦੀ ਸੀ? ਨਹੀਂ। ਤੇ ਬਾਬਾ ਜੀ ਤੁਹਾਡਾ ਜ਼ਿਲ੍ਹਾ ਕਿਹੜਾ ਹੈ ਪਿੱਛੇ ਇੰਡੀਆ? ਰਿਆਸਤ ਪਟਿਆਲਾ। ਜਿੱਥੇ ਰਿਆਸਤਾਂ ਸਨ ਉੱਥੇ ਜ਼ਿਲ੍ਹੇ ਨਹੀਂ ਸਨ। ਤੇ ਪਿੰਡ ਕਿਹੜਾ ਸੀ? ਉੱਥੇ ਰਿਆਸਤਾਂ ਸਨ। ਰਿਆਸਤ ਪਟਿਆਲਾ ਹੁੰਦਾ, ਰਿਆਸਤ ਨਾਭਾ ਹੁੰਦਾ, ਰਿਆਸਤ ਪਟਿਆਲਾ ਹੁੰਦਾ। ਉੱਥੇ ਰਿਆਸਤਾਂ ਸਨ। ਤੇ ਤੁਹਾਡੀ ਰਿਆਸਤ ਕਿਹੜੀ ਸੀ? ਤੇ ਪਿੰਡ ਕਿਹੜਾ? ਨੂਰਪੁਰਾ। ਪਿੰਡ ਨੂਰਪੁਰਾ ਪਿੰਡ ਸੀ ਉੱਥੇ ਪਿੱਛੇ। ਹਾਂਜੀ, ਇਹ ਨੂਰਪੁਰੇ, ਉਹ ਨੂਰਪੁਰਾ ਸੀ। ਆ ਵੇਖ ਲੋ ਕੈਸੀ ਗੱਲ ਹੋਈ, ਨੂਰਪੁਰਾ ਤੋਂ ਉੱਠ ਕੇ ਨੂਰਪੁਰ ਚ ਆ ਗਏ। ਹਾਲਾਂਕਿ ਦੱਸਦੇ ਨੇ, ਉਹ ਦੱਸਣ ਵਾਲੇ ਦੱਸਦੇ ਨੇ ਬਈ ਕੋਈ 1500 ਘਰ ਸੀ, 1500-20 ਘਰ ਸੀ। ਵੱਡਾ ਪਿੰਡ ਸੀ, ਕਸਬਾ ਜਿਵੇਂ ਸਿਰਾਂ ਵਾਲੀ ਆ। ਫਿਰ ਇਸ ਤਰ੍ਹਾਂ ਤੂੜੀ ਵਾਲਾ ਮਕਾਨ ਵੱਖਰਾ, ਡੰਗਰ ਵਾਲਾ ਵੱਖਰਾ। ਡੰਗਰ ਵੀ ਉਹਦੇ ਘਰ ਆਉਣੇ ਨੇ, ਤੂੜੀ ਵੀ ਘਰ ਆਉਣੀ ਹੈ। ਸੋਹਣਾ ਬੰਦੋਬਸਤ ਸਾਰੇ ਪਿੰਡ ਦਾ, ਵੱਡੇ ਬਾਜ਼ਾਰ। ਇਹ ਪਿੰਡਾਂ ਦੀਆਂ ਜਿਹੜੇ ਪੁਰਾਣੇ ਨੇ, ਇਹਨਾਂ ਦੀਆਂ ਤੇ ਛੁੱਟੀਆਂ ਗਲੀਆਂ ਨੇ ਨਾ, ਉਹਦੇ ਵੱਡੇ ਬਾਜ਼ਾਰ ਜਿਹਦਾ ਗੱਡਾ ਜਾਇਆ ਵਿੱਚ ਸੀ, ਟਰਾਲੀ ਜਾਇਆ ਵਿੱਚ ਸੀ। ਅੱਛਾ। ਫਿਰ ਉੱਥੇ ਤੁਸੀਂ ਰਹੇ ਹੋ ਭਾਈਆ ਜੀ? ਉਸ ਕੰਮ ਦਾ ਆਸਾਨ ਕਾਦਾ ਮੈਂ। ਅੱਛਾ। ਤੁਸੀਂ ਰਹੇ ਹੋ ਕਿੰਨੇ? 11 ਸਾਲ ਰਹੇ ਉੱਥੇ? ਆਹੋ, ਮੈਂ ਪਿਛਾ ਰਹਿੰਦਾ ਰਿਹਾ। ਤੇ ਫਿਰ ਜਦੋਂ ਤੁਹਾਨੂੰ ਭੈਣ ਤੁਹਾਡੀ ਫੁੱਫੀ ਲੈ ਕੇ ਆਈ ਹੈ, ਵੱਡੇ ਭਾਜੀ ਲੈ ਕੇ ਆਏ ਨੇ, ਤੇ ਫਿਰ ਤੁਹਾਨੂੰ ਉਹ ਜਿਹੜੀ ਸੀ ਆਪਣਾ ਸਿੱਖ ਸਰਦਾਰਨੀ ਸੀ ਸਾਡੀ, ਉਹ ਜਿਹੜੀ ਉਹਨਾਂ
ਉਹਨਾਂ ਫਿਰ ਤਾਂ ਜਦੋਂ ਤੁਸੀਂ ਉਹ ਲਿਆ ਵੇ ਤੇ ਉਹ ਰੋਈ ਨਹੀਂ ਫਿਰ? ਉਹ ਰੋਣਾ ਨਹੀਂ ਹੁੰਦਾ ਜਦੋਂ ਬੰਦੇ ਨੇ ਕਿਸੇ ਨੂੰ ਦਾ ਲਾਣਾ ਹੋਵੇ ਤਾਂ ਇੱਥੇ ਲੋਕ ਲਾਉਂਦੇ। ਇਹਨੂੰ ਆਖਿਆ ਵੀ ਤੂੰ ਤੁਰਾ ਚੱਲ ਤੇਰੀ ਮਗਰ ਮੈਂ ਆ ਜਾਣਾ। ਨਾ ਅਗਲੇ ਨੂੰ ਪਤਾ ਲੱਗਿਆ ਨਾ ਪਹਿਲੇ ਨੂੰ ਪਤਾ ਲੱਗਿਆ, ਨਾ ਇਹਨੂੰ ਪਤਾ ਲੱਗਿਆ। ਇਹਨੂੰ ਕੀ ਪਤਾ ਇਹ ਦੋ ਕੋ ਟੁਰ ਕੇ 2.5 ਕੋ ਟੁਰ ਕੇ ਆਇਆ। ਇਹ ਮੇਰੇ ਤੇ 2 ਕਿੱਲੇ ਅੱਗੇ ਸੀ ਤੇ ਮੈਂ ਜੀ ਮਗਰ ਸਾਂ। ਕਿਸੇ ਨੂੰ ਕੀ ਪਤਾ ਕਿੱਥੇ ਚੱਲਿਆ ਆ, ਕਿਸੇ ਨੂੰ ਪਤਾ ਹੀ ਨਹੀਂ ਦਿੱਤਾ। ਅੱਛਾ ਅੱਛਾ ਇਹ ਮੈਨੂੰ ਪਤਾ ਇਹਦੇ ਹਰਗਾ ਹੁਣ ਅੱਛਾ 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 11 ਸਾਲ ਹੋ ਜਾਏ ਇਹਦੇ ਹਰਗਾ ਤੇ 11 ਸਾਲ ਅੱਛਾ ਹਾਂ ਇਹਦੇ ਨਾਲ ਉਂਝ ਬਾਬਾ ਜੀ ਤੁਸੀਂ ਆਪਣੇ ਵੱਡੇ ਭਰਾ ਨੂੰ ਪਛਾਣ ਲਿਆ ਸੀ ਕਿ ਮੇਰਾ ਭਰਾ ਹੈ ਕੋਈ ਜਾਂ ਇੰਨੀ ਚਿਰ ਬਾਅਦ ਮਿਲਾਪ ਹੋਇਆ? ਮੈਂ ਉਹਨੂੰ ਆਖਿਆ ਵੀ ਪਹਿਲਾਂ ਹੋਰ ਬੰਦੇ ਗਏ ਸਨ, ਉਹ ਮਰੀਜ਼ ਕਹਿੰਦਾ ਤੂੰ ਸਾਡੇ ਨਾਲ ਚੱਲ, ਤੂੰ ਖੁਸ਼ੀ ਮਾਮਲਾ ਸਾਡੇ ਕੋਲ ਹੁੰਦਾ। ਅੱਛਾ ਮੈਂ ਉਹਨੂੰ ਘੱਲੋ ਜਾ ਕੇ ਫਿਰ ਜਾਣਾ ਉਹਨੇ ਨੀ। ਅੱਛਾ ਇਹ ਫਿਰ ਤੁਸੀਂ ਤੁਹਾਨੂੰ ਫਿਰ ਬਾਰਡਰ ਤੇ ਉਹ ਆਰਮੀ ਵਾਲੇ ਉਹਨਾਂ ਦੀ ਜਾਂ ਪੁਲਿਸ ਲੈ ਕੇ ਆਈਏ? ਜਿਹੜੇ ਉਹ ਬੰਦੇ ਆ ਸਾਨੂੰ ਲੋਕੀ ਬਾਰਡਰ ਕੱਖ ਨਹੀਂ ਆਉਂਦੇ ਬਾਰਡਰ। ਅੱਛਾ ਉਦੋਂ ਨਹੀਂ ਏਡੀ ਕੋਈ ਲਾਂਦੇ ਵੀ ਸਖਤੀ। ਤੇਰਾ ਕੀ ਲੱਗਦਾ, ਹਾਂ ਅੱਛਾ ਮੇਰਾ ਪਿਓ ਲੱਗਦਾ, ਮੇਰਾ ਫੁੱਫੜ ਲੱਗਦਾ, ਮੇਰਾ ਚਾਚਾ ਲੱਗਦਾ, ਮੇਰਾ ਭਰਾ ਲੱਗਦਾ। ਅੱਛਾ ਉਹਦੇ ਕੋਲ ਖਵਾ ਲੈ ਕਿ ਵੀ ਠੀਕ ਹੈ ਫਿਰ ਉਹ ਜਾਣ ਦਿੰਦਾ। ਬਿਲਕੁਲ ਠੀਕ। ਉਂਝ ਨਹੀਂ ਆਉਣ ਦਿਆ ਕਿ ਉਂਝ ਕੋ ਫੜ ਕੇ ਲਿਆ। ਜਨਾਨੀ ਆਖੇ ਬੰਦਾ ਆਖੇ ਮੇਰਾ ਬੰਦਾ ਲੱਗਦਾ, ਕਾਗਜ਼ ਵਿਖਾਵੇਂਗੇ ਤੇ ਬੰਦਾ ਲੱਗਣਾ। ਬਿਲਕੁਲ ਠੀਕ। ਨਿਕਾਹ ਦੇ ਕਾਗਜ਼ ਵਿਖਾਵੇਂਗੇ ਤੇ ਬੰਦਾ ਲੱਗਣਾ। ਹਾਂਜੀ ਹੈ। ਉਹ ਉਂਝ ਨਹੀਂ ਬੰਦਾ ਲੱਗਦਾ। ਹਾਂ ਜਨਾਨੀ ਔਖੀ ਹੋਣੀ ਆ, ਕੁੜੀ ਕਿਤੇ ਔਖੀ ਹੋਣੀ। ਉਹਦੇ ਆਂਦੀ ਮੈਂ ਅੱਛਾ ਖੂਜ ਤੁਹਾਨੂੰ ਸੁੱਟਿਆ ਗਿਆ ਸੀ? ਮੈਨੂੰ ਆਹੋ ਉਹ ਬੱਚਾ ਅੱਛਾ ਬੱਚੇ ਨੂੰ ਛੁੱਟ ਜਾਣਾ। ਅੱਛਾ ਉਹਨਾਂ ਸਿੱਖਾਂ ਨੇ ਤੁਹਾਨੂੰ ਖੂਜ ਸੁੱਟ ਛੜਿਆ ਤੇ ਫਿਰ ਕਿਵੇਂ ਬਾਹਰ ਨਿਕਲੇ? ਹੈ ਸਿੱਖਾਂ ਨੇ ਤੁਹਾਨੂੰ ਖੂਜ ਸੁੱਟ ਦਿੱਤਾ, ਆਪੀ ਫਿਰ ਕਿਵੇਂ ਬਾਹਰ ਨਿਕਲੇ ਤੁਸੀਂ? ਆਪੀ ਉਹਨੇ ਬਾਹਰ ਕੱਢ ਛੜਿਆ। ਅੱਛਾ ਆਪੀ ਫਿਰ ਬਾਹਰ ਕੱਢਿਆ ਨਾ? ਸੁੱਟ ਕੇ ਪਛਤਾਏ ਨਾ? ਅੱਛਾ ਕੀ ਨਹੀਂ ਕੀਤਾ? ਪਤਾ ਕਿ ਖੂਹ ਦਾ ਮੁਰਦਿਆਂ ਨਾਲ ਭਰਿਆ ਸੀ। ਅੱਛਾ ਮੁਰਦੇ ਨਾਲ ਭਰਿਆ ਸੀ। ਤੇ ਹੋਰ ਤੇ ਉਹ ਖੂਹ ਨੂਰਪੁਰਾ ਵਿੱਚ ਹੀ ਤੁਹਾਡੇ ਪਿੰਡ 'ਚ ਹੀ? ਆਹੋ ਤੇ ਹੋਰ। ਤੁਹਾਡੇ ਰਕਬੇ ਸਹੀ ਸਹੀ। ਉੱਥੋਂ ਟੁਰ ਕੇ ਮੈਂ ਤਾਂ ਉਧਰ ਦਾ 11 ਸਾਲ ਰਿਹਾ। ਨਹੀਂ ਬਾਬਾ ਜੀ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ ਜਦੋਂ 47 ਹੋਈ ਹੈ? ਜਦੋਂ ਇੱਧਰ ਦੇ ਲੋਕ ਉੱਧਰ 3 ਸਾਲ ਦਾ ਦੱਸ ਦਿੰਦੇ। 4 ਸਾਲ 3-4 ਸਾਲ 3-4 ਸਾਲ ਉਮਰ ਸੀ। ਅਜੇ ਬੱਚਾ ਬਸ ਫਿਰਨ ਟੁਰਨ ਜੋਗੇ ਹੈ, ਆਪੀ ਪਤਾ ਕਿੰਨਾ ਟੁਰਦੇ ਫਿਰਦੇ ਟੁਰਦੇ। ਮੈਨੂੰ ਤਾਂ ਆਪ ਨਹੀਂ ਪਤਾ। ਫਿਰ ਜਦੋਂ ਉਧਰੋਂ ਆਏ ਨੇ, ਜਦੋਂ ਆਪਣਾ ਬਜ਼ੁਰਗ ਲੈ ਕੇ ਆਏ ਨੇ ਇਹਨਾਂ ਦੇ ਵੱਡੇ ਭਾਈ, ਫਿਰ ਹੋ ਗਏ ਨੇ ਆਪਣਾ ਫਿਰ ਤੇ ਵਾਵਾ ਹੋਏ ਸਨ। 13-14 ਸਾਲ ਦੇ ਹੋ ਗਏ ਨੇ ਕਿਉਂਕਿ 11 ਸਾਲਾਂ ਬਾਅਦ ਦੱਸਣ ਦੇ। ਹਾਂਜੀ ਆ ਬੱਚਾ ਵਰਗਾ 14-15 ਸਾਲ 14 ਸਾਲ ਉਮਰ ਹੋ ਗਈ ਸੀ। ਤੇ ਜਦੋਂ ਬਜ਼ੁਰਗੋ ਜਾਂਦੇ ਸਨ ਗੁਰਦੁਆਰਾ ਸਾਹਿਬ ਜਾਂਦੇ ਸਨ ਸਿੱਖ ਸਰਦਾਰ, ਤੇ ਤੁਸੀਂ ਵੀ ਨਾਲ ਉਹਨਾਂ ਦੇ ਜਾਂਦੇ ਸੋ? ਤੇ ਹੋਰ ਜਾਣਾ ਨਹੀਂ। ਰੱਬ ਦਾ ਘਰ ਹੀ ਠੀਕ ਹੈ। ਤੇ ਉਹ ਆਪਣਾ ਕੇਸ ਕੂਸ ਵੀ ਰੱਖਿਆ ਤੁਸੀਂ? ਵਾਲਸ਼ਾਲ ਵੀ ਰੱਖੇ ਉਹਨਾਂ? ਨਾਲ ਲੜ ਕੇ ਰੱਖੇ ਨਾ। ਅੱਛਾ ਹੁਣ ਮੈਂ ਜੂੜਾ ਨਹੀਂ ਰੱਖਿਆ, ਦੂਰੇ ਬਾਲ ਰੱਖੇ। ਵੱਡੇ ਵਾਲ ਅੱਛਾ ਅੱਛਾ ਵੱਡੇ ਵੱਡੇ ਜੇ ਬਾਲ ਰੱਖੇ ਨਾ, ਜੂੜਾ ਨਹੀਂ ਮੱਕ। ਜੂੜਾ ਨਹੀਂ ਬਣਾਇਆ। ਇੱਧਰ ਆ ਜਾਓ ਬਾਜੀ, ਇੱਥੇ ਆਓ, ਚਾਚੇਰਾਂ ਦੇ ਨਾਲ ਆਓ ਇੱਥੇ। ਐਸੇ ਸਿਰਾ ਰੱਖੇ ਸਾਂ ਇੱਥੇ। ਅੱਛਾ ਅੱਛਾ ਸਿੰਘ ਰੱਖੇ। ਇੱਧਰ ਆਓ, ਇੱਥੇ ਆਓ। ਅੱਖੀ ਮੇਰੀ ਬਾਣਾ ਤੇ ਅੰਜ ਕਰਕੇ ਪੁੱਛ ਕਰ ਛੱਡਣ ਨੂੰ ਚੱਲ ਪਿਆ। ਹੁਣ ਤਾਂ ਮੇਰੇ ਵਾਲ ਹੀ ਝੜ ਗਏ ਨੇ। ਉਦੋਂ ਬੜੇ ਵਾਲ ਸਨ। ਸਾਹਮਣੇ ਬਹਿਣਾ। ਹੁਣ ਤਾਂ ਵਾਲ ਹੀ ਝੜ ਗਏ। ਅੱਛਾ ਅੱਛਾ। ਪਿੰਡ ਦਾ ਨਾਂ ਸੀ ਨੂਰਪੁਰਾ, ਹਾਂ ਰਿਆਸਤ ਪਟਿਆਲਾ। ਆਹ ਤੇ ਰਿਆਸਤ ਪਟਿਆਲਾ। ਅੱਛਾ ਬਾਬਾ ਜੀ ਆ ਤੁਹਾਡੇ ਵੱਡੇ ਭਾਈ ਨੇ ਤੇ ਪਿੰਡ ਸੀ ਤੁਹਾਡਾ ਪਿਛਲਾ ਨੂਰਪੁਰਾ, ਰਿਆਸਤ ਪਟਿਆਲਾ। ਹਾਂ ਸ਼ਹਿਰ ਕਿਹੜਾ ਲੱਗਦਾ ਸੀ ਤੁਹਾਨੂੰ ਲਾਗੇ ਤਾਗੇ? ਨਾਭਾ ਵੀ ਲੱਗਦਾ ਸੀ ਤੇ ਪਟਿਆਲਾ ਵੀ ਲੱਗਦਾ। ਪਟਿਆਲਾ ਵੀ ਸ਼ਹਿਰ ਸੀ। ਅੱਛਾ ਨਾਭਾ ਵੀ ਸ਼ਹਿਰ ਸੀ। ਨਾਭਾ ਨੇੜੇ ਲੱਗਦਾ ਸੀ ਤੇ ਪਟਿਆਲਾ ਥੋੜਾ ਹਟ ਕੇ। ਅੱਛਾ ਜਦੋਂ ਤੁਹਾਨੂੰ ਜਿਹੜਾ ਉਹ ਸ਼ਹਿਰ ਸੀ ਕੋਈ ਨਹੀਂ ਛੱਡਿਆ। ਜਿਹੜਾ ਉਹ ਜਿਹੜੀ ਸਿੱਖਣੀ ਤੁਹਾਨੂੰ ਲੈ ਕੇ ਆਈ ਸੀ, ਉਹ ਲੰਬੜਦਾਰ ਨੇ ਸੀ ਪਿੰਡ ਦੇ ਬਾਬਾ ਸੌਖੇ? ਲੰਬੜਦਾਰ ਨਹੀਂ ਸੀ ਜੀ ਸਿੱਖਣੀ, ਤੇ ਉਹਦਾ ਬੱਚਾ ਫੌਤ ਹੋ ਗਿਆ ਸੀ। ਉਹ 3 ਦਿਨਾਂ ਦਾ ਬੱਚਾ ਜਦੋਂ ਉਹਦਾ 3 ਦਿਨਾਂ ਦਾ ਬੱਚਾ ਫੌਤ ਹੋਇਆ ਨਾ, ਤੇ ਉਹਨੂੰ ਇੱਕ ਬੱਚੇ ਦੀ ਜ਼ਰੂਰਤ ਸੀ ਠੀਕ ਹੈ। ਕਿ ਇੱਕ ਬੱਚਾ ਲਿਆਓ। ਤੇ ਬੱਚੇ ਉਦੋਂ ਆਮ ਫਿਰਦੇ ਸਨ। ਥੋੜਾ ਜਿਹਾ ਲਿਆਓ। ਉਹ ਫਿਰ ਉਹਨੇ ਆਪਣਾ ਬੰਦੇ ਨੂੰ ਜਾਂ ਚਾਚੇ ਨੂੰ ਜਿਹਨੂੰ ਵੀ ਘੱਲਿਆ, ਉਹ ਇਹਨਾਂ ਨੂੰ ਵੇਖ ਕੇ ਤੇ ਉਹਨਾਂ ਆਖਿਆ ਜੀ ਇਹ ਬੱਚਾ ਜਿਹੜਾ ਨਾ ਹਾਂ ਇਹ ਠੀਕ ਰਹੇਗਾ ਸਾਡੇ ਕੋਲ। ਅੱਛਾ ਮਾਨਾ ਦੇ ਬੱਚੇ ਤੇ ਰੁੜਦੇ ਫਿਰਦੇ ਹਾਂ ਜਿਹੜਾ ਮਰਜ਼ੀ ਫੜ ਲਓ। ਉਹਦੇ ਬੱਚੇ ਬੜੇ ਮਾਰ ਜੜੋ। ਅੱਛਾ ਉਹ ਦੱਸੋ ਨਾ ਫਿਰ ਉਹ ਜਦੋਂ ਤੁਹਾਨੂੰ ਲੈ ਕੇ ਗਏ ਨੇ। ਉਹ ਮੈਂ ਸਿੱਖਣੀ ਲੈ ਆਈ, ਉਹਨਾਂ ਨੇ ਆਖਿਆ ਸਾਨੂੰ ਲੋੜ ਹੈ ਜੀ। ਉਹ ਵੀ ਨੂਰਪੁਰਾ ਦੀ ਰਹਿਣ ਵਾਲੀ? ਨਹੀਂ ਉਹ ਹੋਰ ਪਿੰਡ ਸੀ। ਅੱਛਾ ਹੋਰ ਵੀ ਪਿੰਡ ਕੋਈ। ਤੇ ਰਾਹ ਉਹਦੇ ਆਖਣ ਲੱਗੇ ਵੀ ਸਾਨੂੰ ਤੰਬੀ ਲਾ ਕੇ ਵਿਖਾ। ਅੱਛਾ ਤੰਬੀ ਲਾ ਕੇ ਵਿਖਾਈ, ਉਹ ਸੁਣ ਤੋਂ ਹੀ ਆਖਣ ਲੱਗੇ ਇਹ ਤਾਂ ਮੁਸਲਮਾਨ ਹੈ। ਇਹ ਮੁਸਲਮਾਨ ਅੱਛਾ ਨਹੀਂ ਕਰਨਾ ਹੈ ਨਹੀਂ ਖੜਨਾ। ਅਜੇ ਨਹੀਂ ਕਰਨਾ। ਹਾਂ ਉਹ ਦੂਰ ਆਂਦਾ ਵੀ ਇਹਦੀ ਕੋਈ ਤੰਬੀ ਕੇ ਲਾ ਕੇ ਵੇਖਣੀ। ਹਾਂ ਕੀ ਪਤਾ ਲੱਗਣਾ ਤੁਸੀਂ ਦੱਸ। ਬੜਾ ਜਿਹਾ ਇੰਨਾ ਕਿਤੇ ਬਚਿਆ। ਹਾਂ ਹਾਂ ਤੇ ਕੀ ਨਾਂ ਸੀ ਭਲਾ ਉਹ ਆਪਣਾ ਉਹ ਬੀਬੀ ਦਾ, ਉਸ ਬੀਬੀ ਦਾ? ਸਿੱਖਣੀ ਦਾ ਸਰਦਾਰਨੀ ਦਾ ਸਰਦਾਰਨੀ ਦਾ ਉਹਦਾ ਨਾਮ ਦਾ ਨਹੀਂ ਗਰਜਾਲੋ। ਗਰਜਾਲੋ। ਗੁਰਦਿਆਲ ਕੌਰ ਹੋਏਗਾ ਸਹੀ ਗੁਰਦਿਆਲ ਕੌਰ। ਹਾਂ ਹਾਂ ਸਹੀ ਹੈ। ਤੇ ਜਿਹੜਾ ਉਹਦਾ ਘਰ ਵਾਲਾ ਸੀ? ਹਾਂ ਬਾਬਾ ਜੀ ਉਹਦਾ ਘਰ ਬਾਰ ਜਿਹਨੇ ਤੁਹਾਨੂੰ ਆਪਣਾ ਪੁੱਤਰ ਬਣਾਇਆ ਸੀ?
ਉਹਨੂੰ ਲੱਗਿਆ ਸੀ ਫਾਲ ਅੱਛਾ ਫਾਲਜ ਹੋਇਆ ਇਹਨੂੰ। ਤੇ ਉਹ ਲੈ ਗਿਆ ਸੀ ਹੋਰ ਉਹਦੇ ਕੋਲ ਬੱਚਾ ਕੋਈ ਨਹੀਂ ਸੀ, ਉਹਨੂੰ ਫਾਲ ਹੋਇਆ। ਠੀਕ ਹੈ। ਫਾਲ ਚ ਹੁੰਦੇ ਨੇ ਹੁੰਦੇ ਸਨ ਵਿਰਲੇ ਟਾਵੇਂ। ਉਹ ਆਂਦੇ ਨੇ ਨਾ ਬੀਬੀ ਸੀ ਬੜੀ ਜਨੀ ਜਵਾਨ, ਉਹ ਬੰਦਾ ਐਵੇਂ ਹੀ ਸੀ, ਟੁਰ ਵੀ ਨਹੀਂ ਸੀ ਸਿੱਧਾ ਸਾਦਾ। ਇੱਕ ਪਾਸਾ ਮਾਰਿਆ ਉਹਨਾਂ ਫਿਰ ਹਿਸਾਬ ਲਾਇਆ ਨਾ ਕਿ ਬੱਚਾ ਸਾਡੇ ਕੋਲ ਤੇ ਹੋਣਾ ਕੋ ਨਹੀਂ, ਤੇ ਕਿਉਂ ਨਾ ਅਸੀਂ ਕੋਈ ਲੈ ਪਾਲਕ ਬੱਚਾ ਲਈਏ, ਜਿਹਦੇ ਵਿੱਚ ਫਿਰ ਉਹ ਉਹਨਾਂ ਦੀ ਨਜ਼ਰ ਇਹਦੇ ਤੇ ਪਈ। ਪਹਿਲਾਂ ਇੱਕ ਵਾਰੀ ਉਹਨਾਂ ਨੇ ਹਿਸਾਬ ਲਾਇਆ ਕਿ ਮੁਸਲਮਾਨਾਂ ਦਾ ਬੱਚਾ ਇਹਦਾ ਕੀ ਕਰਨਾ ਹੈ, ਲੇਕਿਨ ਬਾਅਦ ਚ ਉਹਨਾਂ ਕਿਹਾ ਕਿ ਚਲੋ ਚੱਲੇਗਾ, ਲੈ ਚਲੋ ਇਹਨੂੰ। ਸਹੀ। ਤੇ ਉਹਦੀ ਸੇਵਾ ਕਰਦੀ ਗਈ, ਸਵੇਰੇ ਉੱਠ ਕੇ ਨਹਾਉਣਾ ਤੇ ਨਾ ਤੇਲ ਮਲਣਾ, ਅੱਛਾ ਤੇ ਹੇਠਾਂ ਉਤਾ ਕਰਨਾ, ਪੂਰਾ ਮਾਂ ਵਾਲਾ ਪਿਆਰ ਦਿੱਤਾ ਉਹਨਾਂ ਤੁਹਾਨੂੰ, ਜਿਵੇਂ ਮਾਵਾਂ ਖਿਡਾਉਂਦੀਆਂ ਨੇ ਬੱਚੇ ਅੱਛਾ। ਉਸ ਤਰ੍ਹਾਂ ਖਿਲਾਉਂਦੀ ਰਹੀ ਉਹ ਇਹਨੂੰ। ਤੇ ਫਿਰ ਦਹੀਂ ਮੱਖਣ ਨਾਲ, ਦਹੀਂ ਨਾਲ ਰੋਟੀ ਦੇਣੀ, ਸਾਲਣ ਨਹੀਂ ਦੇਣਾ। ਅੱਛਾ। ਦਹੀਂ ਜਾਂ ਮੱਖਣ। ਉਹ ਬੱਚੇ ਦੇ ਰੋਲਦੇ ਚਲ ਜਾਣ, ਇਹਨਾਂ ਨੂੰ ਪੁੱਛਦੇ ਨੇ। ਅਮਨ ਕਾਹਦਾ ਹੈ, ਠੀਕ ਅਸੀਂ ਤੇ ਰੋਲ ਕੇ ਆਇਆ। ਜਿਹੜਾ ਇਹ ਕੋਈ ਸ਼ੱਕ ਨਹੀਂ। ਇਹ ਜਿਹੜਾ ਕੋਈ 4 ਦਿਨ ਰਿਹਾ, ਜਿਹੜਾ ਮੈਂ 4 ਦਿਨ ਰਿਹਾ, ਮੈਂ ਇੱਕ ਉਹ ਜੱਟੀ ਸੱਜ ਕੇ ਰਿਹਾ। ਮੁਸਲਮਾਨਾਂ ਦੇ ਬੱਚੇ ਨੂੰ ਕਿਹੜਾ ਜਾਣਦਾ ਹੈ, ਉਹਨੂੰ ਕਿਹੜਾ ਉਹ ਜਿਹੜੀ ਸਰਦਾਰਨੀ ਸੀ ਨਾ ਗਰਜਾਲੋ, ਜਿਹੜਾ ਨਾਂ ਦੱਸਿਆ, ਉਹਨੇ ਇਹਨਾਂ ਨੂੰ ਮਾਂ ਵਾਲਾ ਪਿਆਰ ਦਿੱਤਾ ਹੈ, ਉਹਨੇ ਇਹਨਾਂ ਨੂੰ ਸੰਭਾਲਿਆ ਸੰਭੂਲਿਆ। ਬੰਦਾ ਕਿ ਅੱਲਾ ਬੜਾ ਭਲਾ ਕਰੇ ਅੱਲਾ। ਉਸ ਤੋਂ ਬਾਅਦ ਉਹਦੇ ਕੋਲ ਆਏ ਕਿਉਂ ਸੋ ਜਦੋਂ ਤੁਹਾਨੂੰ ਪਿਆਰ ਜੂ ਪੂਰਾ ਫੁੱਫੀ ਸਾਡੀ ਨੇ ਲਿਆਂਦਾ ਸੀ। ਅੱਛਾ, ਫਿਰ ਫੁੱਫੀ ਟੁਰ ਗਈ ਉਹ ਲੈ ਗਈ ਨਾ। ਅੱਛਾ, ਕਿ ਮੇਰਾ ਭਤੀਜਾ ਮੈਨੂੰ ਦੇ। ਉਹ ਵੀ ਦੱਸ ਕੇ ਨਹੀਂ ਲਿਆਈ, ਦੱਸ ਕੇ ਲਿਆਉਂਦੀ ਤੇ ਹੋਰੇ ਉਹ ਨਾ ਹੀ ਦਿੰਦੀ। ਉਹ ਵੀ ਚੋਰੀ ਚੁੱਕ ਕੇ ਲੈ, ਉਹ ਚੋਰੀ ਫਿਰ ਉਹਨਾਂ ਨੇ ਟਾਈਮ ਪਾ ਕੇ ਨਾ ਉਹਨਾਂ ਨੇ ਚੁੱਕ ਲਿਆਂਦਾ ਹੈ। ਜਦੋਂ ਘਰ ਲੈ ਆਏ ਫਿਰ ਉਹ ਨਹੀਂ ਮਗਰ ਉਹ ਬਾਦਸ਼ਾਹ ਦੇ ਬੱਗੀ ਪਾਉਂਦਾ ਸੀ, ਬਾਦਸ਼ਾਹ ਦੇ ਕਚਹਿਰੀ ਚ ਰਹਿੰਦਾ ਸੀ, ਉੱਥੇ ਕੌਣ ਆਉਣ ਜਾਂਦਾ ਸੀ। ਫੁੱਫੜ ਜਿਹੜਾ ਸੀ ਨਾ ਇਹਨਾਂ ਦਾ ਫੁੱਫੜ, ਉਹ ਬਾਦਸ਼ਾਹ ਦੀ, ਉਹਨੇ ਜਦੋਂ ਕਿਹਾ ਨਾ ਉਹਦੀ ਘਰ ਵਾਲੀ ਨੇ ਨਾਂ ਲਿਆ ਕੇ ਅੰਜਨ ਮੇਰਾ ਭਤੀਜਾ ਉੱਥੇ ਵੇ, ਤੇ ਉਹਨੇ ਆਖਿਆ ਚੁੱਕ ਲਿਆਵਾਂਗੇ ਅਸੀਂ, ਜਰਾ ਉਹਦਾ ਟਾਈਮ ਦਾ ਪਤਾ ਕਰੋ ਕਿਹੜੇ ਵੇਲੇ ਬਾਹਰ ਬੂਰ ਨਿਕਲਦਾ ਹੈ। ਇਹ ਕਿਤਲੇ ਬਾਹਰ ਨਿਕਲੇ ਨੇ ਡੇਰੇ ਤੇ ਜਾਣ ਵਾਸਤੇ, ਉਹਨਾਂ ਨੇ ਬੱਗੀ ਤੇ ਪਾ ਕੇ ਤੇ ਬਾਬਾ ਜੀ ਤੁਹਾਡੀ ਫੁੱਫੀ ਵੀ ਨਹੀਂ ਆਈ 47 ਤੋਂ ਬਾਅਦ, ਉੱਥੇ ਰਹੀ ਹੈ? ਹਾਂ, ਉੱਥੇ ਰਹੀ, ਮੁਸਲਮਾਨ ਨੇ ਘਰ। ਅੱਛਾ। ਉਹ ਬਹੁਤ ਹੋ ਗਈ। ਤੇ ਅੱਗੂ ਜਿਹੜੀ ਇਹਨਾਂ ਦੀ ਔਲਾਦ ਹੈ, ਨਸਲ ਚੱਲ, ਔਲਾਦ ਸਾਨੂੰ ਕੀ ਪਤਾ, ਔਲਾਦ ਨਾ ਔਲਾਦ ਹੁਣ ਜਦੋਂ ਮੈਂ ਆਇਆ 2 ਮੁੰਡੇ ਸਨ, ਇਹ 2 ਕੁੜੀਆਂ ਸਨ। ਅੱਛਾ। ਜਦੋਂ ਮੈਂ ਆਇਆ ਜੀ ਪਹਿਲਾਂ ਉਹਦੀ ਔਲਾਦ ਪਹਿਲਾਂ ਵੀ ਨਕਾਈ ਸੀ, ਪਰ ਹਾਲ ਉਹ ਮਰ ਗਿਆ ਸੀ, ਤੇ ਫਿਰ ਦੂਸਰੇ ਦਾ ਨਿਕਾਹ। ਮੁੰਡੇ ਦਾ ਨਾਂ ਯਾਦ ਨੇ? ਹਾਂ, ਕਿਤੇ ਮੁੰਡਿਆਂ ਦੇ, ਉਹ ਮੁੰਡਿਆਂ ਦੇ ਨਾਂ ਸਾਨੂੰ ਕਿੱਥੇ ਯਾਦ, ਆਉਣ ਜਾਣੀ ਕੋ ਨਹੀਂ ਨਾ, ਉਹ ਸਾਨੂੰ ਜਾਣ ਇਹਨਾਂ ਨੇ ਬੱਚੇ ਛੱਡ ਕੇ ਮੈਂ। ਠੀਕ ਹੈ। ਤੁਹਾਨੂੰ ਫਿਰ ਬਾਬਾ ਜੀ ਕਿਸ ਤਰ੍ਹਾਂ ਪਤਾ ਚੱਲਿਆ ਕਿ ਮੇਰਾ ਭਰਾ ਉੱਥੇ ਵੇ, ਫੁੱਫੀ ਮੇਰੀ ਕੋਲ? ਬੰਦੇ ਆਉਂਦੇ ਜਾਂਦੇ ਜੀ ਸਾਨੂੰ, ਇਹਨੇ ਮਰੀਜ਼ ਵਾਲੇ ਬੰਦਿਆਂ ਨੇ ਦੱਸਿਆ ਸੀ। ਅੱਛਾ। ਪਾਲਕੋਟਾਂ ਦੇ ਬੰਦੇ ਆਉਂਦੇ ਜਾਂਦੇ ਹਨ ਜੀ। ਉਦੋਂ ਅਕਸਰ ਆਉਣ ਜਾਣ ਹੈ ਸੀ, ਤੇ ਮਰੀਜ਼ ਕੇ ਸਾਡੇ ਰਿਸ਼ਤੇਦਾਰ ਕੁੜੀਆਂ ਥੋੜੀਆਂ ਲਿਆਂਦੀਆਂ ਨੇ ਫੜ ਕੇ ਮੁਸਲਮਾਨਾਂ ਨੇ। ਜਦੋਂ ਮੈਂ ਆਇਆ ਉਹਦੇ ਜੇਲ੍ਹ ਇੱਕ ਦਿਨ ਉੜਾ ਬਹਿ ਗਏ ਤਾਂ ਮੈਂ ਪਰਾ ਟੁਰ ਗਿਆ, ਪੰਜਨਾਬੇ ਲਈ ਉੱਥੇ 100-150 ਕੁੜੀ ਸੀ, ਜਿਹੜੀਆਂ ਇਦੋਂ ਵੀ ਜ਼ਿਆਦਾ ਹੋਣ, ਜਿਹੜੇ ਬਹੁਤ ਬਾਦੀਆਂ ਸਨ, ਜਿਹੜੀਆਂ ਫੜ ਕੇ ਸਿੱਖਾਂ ਦੇ ਘਰ ਲਿਆ ਕੇ ਉੱਥੇ ਜਮਾ ਕੀਤੀਆਂ। ਉੱਥੇ ਕੈਂਪ ਬਣਿਆ ਸੀ ਜਲੰਧਰ, ਯੋਗ ਤੂੰ ਆ, ਤੇਰੀ ਕੀ ਲੱਗਦਾ, ਤੇਰੀ ਮੇਰੀ ਭੈਣ ਹੈ, ਪਛਾਣ ਲਾ ਆਪਣੀ ਲਾਇਆ, ਉੱਥੇ ਜਾ ਕੇ ਪਛਾਣੀ ਆ ਮੇਰੀ ਭੈਣ। ਉਹ ਆਖੇ ਬਗੈਰ ਸਬੂਤ ਤੋਂ ਬਗੈਰ ਨਹੀਂ ਸਮਝਦੇ, ਉਹ ਵੀ ਆਖੇ ਮੇਰਾ ਭਰਾ ਹੈ, ਭਰਾ ਐਵੇਂ ਨਹੀਂ ਕੋਈ ਭੈਣ ਭਰਾ ਬਣ ਕੇ ਲੈ ਆਵੇ। ਅਗਲਾ ਜੀ ਵੀ ਸ਼ਹਾਦਤ ਦਿੰਦਾ ਸੀ ਕਿ ਹਾਂ ਜੀ ਮੇਰਾ ਭਰਾ ਹੈ, ਪੂਰਾ ਸਬੂਤ ਲੈਂਦੇ ਆ, ਪੂਰਾ ਸਬੂਤ ਲੈ ਕੇ। ਤੇ ਮੁਸਲਮਾਨਾਂ ਦਾ ਕੈਂਪ ਸੀ ਉਹ, ਤੇ ਅਗਲੇ ਦੀ ਮਰਜ਼ੀ ਨਾਲ ਤੁਸੀਂ ਆਖਿਆ ਨਾ ਮੇਰੀ ਭੈਣ ਹੈ, ਤੁਹਾਡੀ ਭੈਣ ਹੀ ਨਹੀਂ ਮੰਨ ਰਹੀ, ਤੁਸੀਂ ਲਿਆ ਨਹੀਂ ਸਕਦੇ। ਬਿਲਕੁਲ ਭੈਣ ਕਹੇਗੀ ਠੀਕ ਹੈ ਮੇਰਾ ਭਰਾ ਹੈ, ਤੇ ਸਬੂਤ ਲੈਣਗੇ ਕੋਈ। ਤੁਹਾਨੂੰ ਤਾਂ ਨਹੀਂ ਬਾਬਾ ਜੀ ਕੋਈ ਲੋੜ ਪਈ ਇਸ ਚੀਜ਼ ਦੀ, ਕਿਉਂਕਿ ਫੁੱਫੀ ਨੇ ਆਲਰੇਡੀ ਲੈਂਦਾ ਸੀ ਬਾਬੇ ਹੋਰਾਂ ਨੂੰ, ਹਨਾ? ਤੁਸੀਂ ਫੁੱਫੀ ਨੇ ਦੇੜਾ ਤੁਹਾਨੂੰ ਸੌਖਾ ਹੀ ਦੇੜਾ ਕਿ ਜਾਂ ਥੋੜਾ ਜਿਹਾ? ਉਹਦੇ ਨਾਲ ਗੱਲ ਹੀ ਨਹੀਂ ਹੋਈ, ਇਹ ਉੱਥੇ ਬੈਠਾ ਚੰਗਾ ਫੁੱਫੀ ਨੂੰ ਮਿਲਿਆ। ਅੱਛਾ, ਉਹਨੂੰ ਪੁੱਛਿਆ ਬਈ ਸੁਲੇਮਾਨ ਕਿੱਥੇ ਆ ਬੈਠਾ ਹੈ, ਤੂੰ ਕਰਨ ਕੁਰ ਜੋਗਾ ਹੋਇਆ ਤੇ ਤੂੰ ਆ ਗਿਆ। ਉਹ ਫੁੱਫੀ ਕਹਿਣ ਲੱਗੀ ਉਹਨੂੰ ਤਕਲੀਫ ਆਈ ਹੈ। ਹਾਂ ਹੁਣ ਕੁੜੀ ਕਰਨ ਲੱਗਾ ਤੇ ਹੁਣ ਤੂੰ ਆ ਗਿਆ। ਅੱਛਾ। ਮੈਂ ਚਲੋ ਇਹ ਕਿਹੜਾ ਸੁੱਖ ਨਾਲ ਗਿਆ ਸੀ, ਠੀਕ ਹੈ, ਤੇ ਇਹਨੂੰ ਲੈ ਕੇ ਜਾਣਾ। ਅੱਛਾ। ਉਹਨੂੰ ਨਾ ਪੁੱਛਿਆ, ਨਾ ਮੈਂ ਪੁੱਛਿਆ, ਨਾ ਪੁਲਿਸ ਸੀ ਮੇਰੇ ਨਾਲ, ਨਾ ਪੁਲਿਸ ਵਾਲਿਆਂ ਪੁੱਛਿਆ। ਉਹਨਾਂ ਆਖਿਆ ਚੱਲ ਬਈ ਉੱਠ ਟੁਰ ਨਾ ਲੱਗੇ, ਤੁਸੀਂ ਨਾ ਹੁੰਦਾ ਤੇ ਮਾਰ। ਤੁਸੀਂ ਆਪ ਕਿਹਾ? ਹਾਂ, ਮੈਂ ਤੂੰ ਹੈਗਾ ਹੋ ਜਾ, ਮੈਂ ਤੁਹਾਡੀ ਮਗਰ ਆ ਜਾਣਾ। ਹਾਂ, ਬੜੀ ਚਲੋ ਫੇਰ ਮੈਂ ਸਮਝਣਾ ਸਿਆਣੀ ਗੱਲ ਕੀਤੀ ਸੀ। ਤੋਬਾ। ਹਾਂ, ਅੱਛਾ। ਫੁੱਫੀ ਦੀ ਸਲਾਹ ਨਾਲ ਲਿਆਉਂਦੇ ਤੇ ਉਹ ਨਹੀਂ ਸੀ ਦਿੰਦੀ, ਲੇਕਿਨ ਜਦੋਂ ਉਹਨਾਂ ਵੇਖ ਲਿਆ ਕਿ ਵਾਕਈ ਇਹਦਾ ਭਰਾ ਹੈ, ਭਰਾ ਵੀ ਮੰਨ ਗਿਆ ਕਿ ਠੀਕ ਹੈ ਮੇਰਾ ਭਰਾ ਹੈ। ਅੱਛਾ।
ਤੇ ਉਹ ਪਹਿਲਾਂ ਇਹਨਾਂ ਨੂੰ ਨਹੀਂ ਸਨ ਗੱਲਾਂ ਯਾਦ, ਜਦੋਂ ਗੱਲਾਂ ਯਾਦ ਕਰਾਈਆਂ ਤੇ ਇਹਨਾਂ ਨੂੰ ਵੀ ਪਤਾ ਲੱਗ ਗਿਆ, ਕਿਉਂਕਿ 3-4 ਸਾਲ ਦਾ ਬੱਚਾ ਕੀ ਹੁੰਦਾ ਹੈ। ਕੁਛ ਵੀ ਨਹੀਂ ਹੁੰਦਾ ਜੀ। ਤੇ ਇਹਨਾਂ ਨੂੰ ਸਮਝ ਆ ਗਈ ਕਿ ਵਾਕਿਆ ਹੀ ਮੇਰਾ ਭਰਾ। ਉਹ ਹੈ ਟਾਈਮ ਨਾਲ ਰੱਬ ਕੇ ਦੁਸ਼ਮਣ ਨਾ ਲਿਆ। ਅੱਛਾ, ਉਹ ਬੈਣੇ ਖਾਨਗਾ ਵਾਲਾ ਵੀ ਥੋੜਾ ਜਿਹਾ ਇਹਨਾਂ ਨੂੰ ਵਾਕਿਆ ਦੱਸ ਦਿਓ। ਬਹਿਣੇ ਖਾਣਗਾ ਜੀ ਵੇਖ ਲਾ, ਹੂੰ ਉਧਰ ਰੱਜੋ ਸੀ ਮੇਰੀ ਭੈਣ ਤੇ ਉਧਰੋਂ ਮੈਂ ਰੱਜੋ ਮੈਨੂੰ ਉਹ ਖੂਹ ਛੋੜ ਚੜਿਆ, ਰੱਜੋ ਨੇ ਮੈਨੂੰ ਫੜ ਲਿਆ, ਭੈਣ ਨੇ ਸਾਡੀ ਨੇ ਫੜ ਲਿਆ ਇਹ ਬੈਣੇ ਜਾਣ ਤੋਂ ਪਹਿਲਾਂ ਦਾ ਵਾਕਿਆ ਖੂਹ ਵਾਲਾ। ਤੇ ਖੂਹ ਛੁੱਟਿਆ ਤੇ ਇੱਥੋਂ ਡੋਬਣ ਲੱਗਦਾ, ਉਹਨੇ ਚੁੰਨੀ ਫੜ ਕੇ ਆਪਣੇ ਉੱਤੇ ਬੈਠ ਛੱਡੀ, ਫਿਰ ਪਾਟ ਗਿਆ ਨਾ ਉੱਥੋਂ ਆ ਕੇ ਆਪਣਾ ਕੇ ਬਹਿਣੇ ਚੱਲੇ। ਅੱਛਾ ਅੱਛਾ ਅੱਛਾ। ਬਹਿਣੇ ਚੱਲੀਏ, ਬਹਿਣੇ ਕੰਪ ਲਾ ਕੇ ਖੂਹ ਚ ਚੰਗਾ ਤਰੇਕ ਨਾ ਸੁੱਟਿਆ, ਇੰਜ ਫੜ ਕੇ ਜਿਵੇਂ ਵੱਟਾ ਸੁੱਟੀ ਦਾ ਇੰਜ ਸੁੱਟਿਆ। ਉਹ ਵੱਜੀ ਕੋਈ ਸ਼ੈ ਕੋਈ ਬਾਹਰ ਹੁੰਦੀ ਖੂਹ ਚੱਲਦੇ ਵੀ ਹਨ। ਤੁਹਾਂ ਇੱਥੇ ਤੇ ਵੇਖੇ ਨਹੀਂ ਨਾ, ਖੂਹ ਚੱਲਦੇ ਨਹੀਂ ਵੇਖੇ। ਉਹ ਟਿੰਡ ਦੇ ਰਾਹ ਚੜਦਾ ਹੈ ਬੰਦਾ। ਇੰਨਾ ਤਕਰੀਬਨ 2 ਇੰਚ ਦਾ ਟੱਕ ਜਿਹਾ ਨਿਸ਼ਾਨ ਹਾਲੇ ਵੀ ਨਜ਼ਰ ਆ ਰਿਹਾ। ਟਿੰਡ ਵੱਜੀ ਹੈ ਪਿੱਛੇ ਬੈਕ ਸਾਈਡ ਤੇ। ਇਹ ਵੇਖੋ, ਟਿੰਡ ਵੱਜੀ ਸਿਰ ਤੇ, ਉਹ ਟਿੰਡ ਜਰਾ ਕੋ ਥੱਲੇ ਕਰਿਓ ਜੇ। ਇਹ ਵੇਖੋ, ਆਹੋ ਇਹ ਇੰਨਾ ਇਹ ਬੜਾ ਚੱਲਿਆ ਨਹੀਂ ਆਰਾਮ। ਇਹ ਉਦੋਂ ਪਤਾ ਕਿਹਦੇ ਨਾਲ ਰਮਾਨ ਆਇਆ ਸੀ, ਹੂੰ ਭੈਣ ਮੇਰੀ ਨਾ ਮਿੱਟੀ ਆ ਕੱਟਾ ਲੈ ਕੇ ਉੱਤੇ ਭੈਣ ਕਿੰਨੇ 10 ਸਾਲ ਦੀ ਭੈਣ ਹੈ, ਉਹਨੂੰ ਹੋਰ ਕੋਈ ਚੀਜ਼ ਨਜ਼ਰ ਨਹੀਂ ਆਈ, ਉਹਨੇ ਮਿੱਟੀ ਰੱਖ ਕੇ ਉੱਤੇ ਤੇ ਆਪਣਾ ਦੁਪੱਟਾ ਬੰਨ ਛੜਿਆ ਭਰਾ। ਭੈਣ 10 ਸਾਲ ਦੀ ਤੇ ਭਰਾ 3 ਸਾਲ ਦਾ। 3-4 ਸਾਲ ਦੀ। 3-4 ਸਾਲ। ਵੱਡੀ ਨਾ ਉਹਦਾ ਅੱਲਾ ਮੀਆਂ ਜਾਂਚ ਨਸੀਬ ਕਰੇ, ਉਹ ਬੜਾ ਬੜੀ ਮਦਦ ਕੀਤੀ ਮੇਰੇ, ਹੂੰ ਬੜੀ ਮਦਦ। ਬਾਬਾ ਜੀ ਤੇ ਬਾਕੀ ਦੇ ਜਿਹੜੇ ਜੀ ਹਾਂ ਘਰ ਦੇ ਬਾਕੀ ਜੀ ਆਏ ਸਨ, ਹੋਰ ਕੌਣ ਭੈਣਾਂ ਸਨ ਜਾਏ। ਅੱਛਾ। ਹੋਰ ਭੈਣਾਂ ਸਨ, ਭੈਣਾਂ ਤੈਨੂੰ ਪਤਾ ਜਦੋਂ ਮਾਰੀ ਆ ਦੁਨੀਆ ਉੱਥੇ ਕੋੜਾ ਨਿਕਲਦਾ। ਉਹ ਭੈਣ ਭਾਈ ਪਿਓ ਸਭ ਕੁਝ ਆਉਂਦੇ ਸਨ, ਚਾਚੇ ਤਾਏ ਸਭ ਸਨ। ਜੀ ਜੀ। ਮੇਰੇ ਤਾਂ ਸਾਰੇ ਉੱਥੇ ਨੇ। ਹੂੰ ਉਹ ਬਹਿਣੇ ਵਾਲੀ ਗੱਲ ਹੈ, ਉੱਥੇ ਵੀ ਦੁਨੀਆ ਇਕੱਠੀ ਹੋਈ ਹੈ। ਹਾਂ। ਉਹ ਕੈਂਪ ਕਿੱਥੇ ਲਾਉਂਦੇ ਰਹੇ ਕੈਂਪ ਨਹੀਂ ਸੀ ਉਹ ਲੈਣਾ, ਜਿਹੜਾ ਉਹ ਇੱਕ ਖਾਨਗਾਹ ਸੀ ਪਿੰਡ ਸੀ। ਉੱਥੇ ਪਿੰਡ ਦਾ ਨਾਂ ਸੀ, ਉਸ ਪਿੰਡ ਇੱਕ ਖਾਨਗਾਹ ਸੀ, ਉੱਥੇ ਇਕੱਠੇ ਹੋਏ ਨੇ ਲੋਕ। ਉਹ ਤੇ 7 ਪਿੰਡ ਇਕੱਠੇ ਹੋਏ ਸਨ। 7 ਪਿੰਡਾਂ ਦੇ ਲੋਕ ਜਿਹੜੇ ਮੁਸਲਮਾਨ ਚੁੱਲੇ ਚੁੱਲੇ ਇਧਰ ਉਧਰ ਨਿਕਲੇ। ਆਹੋ ਹੱਲੇ ਗੁੱਲੇ ਹੋਣ ਲੱਗ ਪਏ, ਜੱਥੇ ਹਮਲਾ ਕਰਨ ਲੱਗ ਪਏ ਤੇ ਉੱਥੇ ਫਿਰ ਇਕੱਠ ਹੋ ਗਿਆ। ਉੱਥੇ ਇਕੱਠ ਹੋ ਗਿਆ। ਜਿਹੜਾ ਥਾਂ ਲੱਭਣਾ ਮਰਦਾ, ਉੱਥੇ ਇਹਨਾਂ ਨੇ ਕੋਲ ਕਾਨ ਕਰ ਚਲੋ। ਹੂੰ। ਉਹ ਮੰਨੀ ਖਾਰਗਾ ਮੰਨੀ ਉੱਥੇ ਬੜੀ ਵੀ ਕੀ ਨਾਂ ਸੀ ਬਜ਼ੁਰਗਾਂ ਦਾ ਜਿਹੜੇ ਉੱਥੇ ਜਿਨ੍ਹਾਂ ਦੀ ਖਾਨਗਾਹ ਸੀ? ਅੱਲਾ ਜਾਣੇ, ਮੈਂ ਸਾਰਿਆਂ ਨੇ ਅਸੀਂ ਚੰਗਾ ਜਾਣਦੇ ਹਾਂ। ਬੈਣੀ ਵਾਲੀ ਖਾਨਗਾਹ ਦੇ ਨਾਂ ਤੇ ਕਰਕੇ ਮਸ਼ਹੂਰ। ਬੈਣੇ ਦੀ ਖਾਨਗਾਹ ਬੈਣਾ ਬੈਣਾ ਠੀਕ ਠੀਕ। ਨਾ ਇਹਦੇ ਨਾਲ ਸਾਨੂੰ ਕੀ ਪਤਾ ਕਿਹੜੀ ਉਹ ਮੁਸਲਮਾਨਾਂ ਦੀ ਸੀ ਵਾਲਾ ਦਰਬਾਰ ਕਿ ਸਿੱਖਾਂ ਦਾ? ਮੁਸਲਮਾਨਾਂ ਦਾ ਸੀ। ਮੁਸਲਮਾਨਾਂ ਦਾ ਦਰਬਾਰ ਸੀ। ਨਾਲ ਮੈਨੂੰ ਪਤਾ ਥੋੜਾ ਜੁਨਾ ਉੱਥੇ ਮੈਨੂੰ ਪਤਾ 10,000 ਬੰਦਾ ਇਕੱਠਾ ਹੋਇਆ। ਅੱਛਾ, ਇੰਨਾ ਕੋ ਇਕੱਠ ਹੋ ਗਿਆ। ਤੇ ਫਿਰ ਉਹਨਾਂ ਜਦੋਂ ਮਾਰਿਆ ਕੁੜੀ ਆ ਨੇ ਬੰਬ ਸੁੱਟ ਕੇ ਮਾਰਿਆ। ਬੰਬ ਨਹੀਂ ਸੁੱਟਿਆ, ਬੰਬ ਸੁੱਟਿਆ ਜਾ ਕੇ ਉਹਨਾਂ ਆਸੋਗੇ ਸੁੱਟਿਆ। ਹਾਂ, ਤਾਂ ਇਹ ਦੱਸਦਾ ਨਾ ਵੀ ਦੁਨੀਆ ਐਸਾ ਬੈਠੀ ਅੰਨੇ ਹੋ ਗਈ, ਉੱਥੇ ਸੌਂ ਗਈ ਦੁਨੀਆ। ਇਹ ਕੋ ਪਹਾੜ ਹੋ ਗਿਆ, ਅੱਖਾਂ ਮਿਟ ਗਈਆਂ। ਤੇ ਇਹਨਾਂ ਨੇ ਫਿਰ ਮਰੇ ਵੇਖੇ ਨੇ ਨਾ, ਆਂਦਾ ਵੀ ਐਸਾ ਸਾਰੇ ਮੁੱਦੇ ਹੋਏ। ਤੇ ਮੈਂ ਉੱਤੇ ਬਹਿ ਕੇ ਆਪ ਅੰਨੇ ਹੋ ਗਿਆ। ਇੱਕ ਤੇ ਬੈਠ ਜਾਣਾ, ਦੂਰੇ ਉੱਤੇ ਜਾਣਾ। ਲਾਸ਼ਾਂ ਦੇ ਉੱਤੋਂ ਗੁਜ਼ਰ ਕੇ ਆਏ ਨੇ। ਹਾਂਜੀ ਹਾਂਜੀ। ਮੁਲਕ ਮਰਿਆ ਫਿਰ ਉਹਨੇ ਤਾਂ ਬਾਅਦ ਚ ਇਸ ਵਾਸਤੇ ਗਏ ਕਿ ਬੱਚੇ ਸਨ ਛੋਟੇ ਜਿਹੇ, ਕਿਤੇ ਲਾਸ਼ਾਂ ਦੇ ਥੱਲੇ ਦੱਬੇ ਰਹਿ ਗਏ। ਉਹ ਤੇ ਬਾਅਦ ਚ ਹਾਂ ਸਾਡੇ ਕੋਲ ਗੱਲ ਨਹੀਂ ਹੁੰਦੀ। ਨਹੀਂ ਇਹ ਗੱਲ ਯਾਦ ਕਰਨੇ ਆ, ਨਹੀਂ ਕਰਦਾ ਸਾਡੇ ਕੋਲ ਹੁੰਦੀ। ਉਹ ਕਾਇਦਾ ਕਹਾਣੀ ਇਹ ਨਹੀਂ ਸੁਣਾਉਂਦੇ ਤੇ ਇੰਜੀ ਕਦੇ ਜਦੋਂ ਕਦੀ ਮੂਡ ਹੋਏ ਨਾ, ਥੋੜੀ ਜਿਹੀ ਟੋਟਾ ਸੁਣਾ ਦਿੱਤਾ ਵੀ ਉਹ ਤਬੀਅਤ ਖਰਾਬ ਹੋ ਜਾਂਦੀ ਹੈ। ਹਾਂ। ਇਹ ਤੁਸੀਂ ਵੇਖੋ ਨਾ ਜਰਾ, ਆਪਣੇ ਵਾਲੇ ਨਜ਼ਰ ਮਾਰੋ ਨਾ। ਮੋਹਨ ਜੀ ਕਰੇ ਅੱਠੀ ਪੈਰ ਦੋਵੇਂ ਪਰਾਰ ਹੁੰਦੇ ਰਹਿਣ ਜਦੋਂ ਦੇਣ ਚਾਹੁੰਦਾ ਵੇ। ਜੀ ਜੀ। ਇਹ ਹੁਣ ਤੁਹਾਨੂੰ ਇੰਟਰਵਿਊ ਤੇ ਇਹਨਾਂ ਦਾ ਕਰਦੇ ਹੋ ਨਾ ਪਏ, ਲੇਕਿਨ ਇਹਨਾਂ ਦਾ ਦਿਲ ਨਹੀਂ ਕਰਦਾ ਪਿਆ ਕਿ ਗੱਲ ਨੂੰ ਜਿਹੜੀ ਅੱਠ ਪੈਰਾ ਹੁਣ ਨਾ ਨਹੀਂ ਕਰ ਸਕੇ। ਅਸੀਂ ਵੀ ਕਈ ਵਾਰੀ ਆਖੀਏ ਨਾ ਤੇ ਸਾਨੂੰ ਨਹੀਂ ਦੱਸਦੇ। ਤੁਸੀਂ ਜਰਾ ਆਪਣੇ ਘਰ ਵਾਲ ਨਜ਼ਰ ਮਾਰੋ ਨਾ, ਜਿਵੇਂ ਹੁਣ ਅਸੀਂ ਹਰੇ ਭਰੇ ਘਰ ਚ ਰਹਿ ਰਹੇ ਹਾਂ ਤੇ ਇਹ ਘਰ ਵੀ ਛੱਡਣਾ ਪਏ, ਜੀ ਵੀ 10-15-20 ਜੀ ਹੋਣ ਦੇ ਵਿੱਚੋਂ 1-2 ਜੀ 2-4 ਜੀ ਬਚਣ ਤੇ ਕੀ ਬੀਤੇਗੀ ਬੰਦੇ ਤੇ। ਕੁੜੀਆਂ ਖੂਹ ਕਿਉਂ ਭਰੇ ਹਨ? ਕੁੜੀਆਂ ਆਪਣੀ ਇੱਜ਼ਤ ਨੂੰ ਲੈ ਕੇ ਡਿੱਗਦੀਆਂ ਹਨ। ਕਈ ਕੁੜੀਆਂ ਛਾਲਾਂ ਮਾਰ ਦਿੰਦੀਆਂ ਹਨ ਤੇ ਇੱਥੋਂ ਤੱਕ ਸੀ, ਫਿਰ ਖੂਹ ਭਰ ਗਏ ਸਨ। ਕੁੜੀਆਂ ਨੂੰ ਸਿੱਖਣ ਤੋਂ ਚੱਲਦੀਆਂ ਵੀ ਸਿੱਖਣ ਖੋਜ ਮੈਂ ਛੋਟਾ ਭਰਿਆ ਸੀ, ਉਹ ਭਰਿਆ ਸੀ ਜੀਆਂ ਦਾ, ਕੁੜੀਆਂ ਦਾ। ਬੜੀ ਤਬਾਹੀ ਜੋ ਪੂਰੀ ਹੋਈ। ਜੀ ਜੀ ਜੀ। ਹੋਈ ਥੋੜਾ ਥਾਂ ਜੀ,
ਆ ਮੈਂ ਪੰਜਾਬ ਚ ਹਾਂ ਮੈਂ ਨੂੰ ਪਤਾ ਵੀ ਨਹੀਂ ਮੈਂ ਸਾਡੇ ਤੋਂ ਜਿਹੜੇ ਗੁਰਦਾਸਪੁਰ ਆ ਜਿਹੜੇ 5 ਜ਼ਿਲ੍ਹੇ ਸਨ ਤੇ ਇਹ 2-3 ਰਿਆਸਤਾਂ ਰਿਆਸਤ ਮਲੇਰਕੋਟਲਾ ਉੱਥੇ ਕੁਝ ਨਹੀਂ ਹੋਇਆ ਉਹਨੇ ਅਕਸਰ ਮੁਸਲਮਾਨਾਂ ਦੀ ਸੀ ਨਾ ਹਾਂਜੀ ਉਹ ਅਜੇ ਵੀ ਲੋਕ ਉੱਥੇ ਬਾਅਦ ਵਿੱਚ ਇਹਨਾਂ ਜ਼ਿਲ੍ਹਿਆਂ ਚ ਵੀ ਮੁਸਲਮਾਨਾਂ ਦੀ ਸੀ ਲੇਕਿਨ ਉੱਥੋਂ ਦਾ ਜਿਹੜਾ ਮਲੇਰਕੋਟਲੇ ਦਾ ਰਾਜਾ ਸੀ ਨਾ ਉਹ ਮੁਸਲਮਾਨ ਸੀ, ਪਠਾਨ ਸੀ ਤੇ ਉਹਨੇ ਐਲਾਨ ਕੀਤਾ ਸੀ ਕਿ ਮੇਰੀ ਹਦੂਦ ਦੇ ਵਿੱਚ ਕੋਈ ਅਟੈਕ ਨਹੀਂ ਹੋਏਗਾ ਤੇ ਜਿਹੜਾ ਮੇਰੀ ਹਦੂਦ ਦੇ ਵਿੱਚ ਸ਼ਾਮਲ ਹੋ ਜਾਏਗਾ ਜਿਹੜਾ ਵੀ ਬਾਹਰੋਂ ਆ ਕੇ ਉਹਨੂੰ ਵੀ ਕੋਈ ਅਟੈਕ ਨਹੀਂ ਹੋਏਗਾ। ਪੂਰਾ ਤਫਜ਼ ਮਿਲੇਗਾ ਤੁਹਾਨੂੰ। ਤੇ ਕਿਹੜੀ ਰਿਆਸਤ ਵਾਲੇ ਰਾਜੇ ਨੇ ਅਟੈਕ ਕਰਵਾਇਆ ਸੀ ਵਾਲਾ ਮਗਰ ਪੁਲ ਦੇ ਵਿੱਚ ਮੈਂ ਗਿਆ ਇੱਕ ਰਿਆਸਤ ਦੱਸਦੇ ਹੋ ਨਾ ਤੁਸੀਂ ਰਾਤ ਦੇ 10 ਵਜੇ ਮੈਂ ਗਿਆ ਪੁਲ ਤੇ ਉੱਥੋਂ ਲੰਘਿਆ ਨਹਿਰ ਤੋਂ ਦੀ ਅੱਛਾ ਅੱਗੋਂ ਨਹੀਂ ਸੀ ਬਣਨ ਦੇ ਬਾਅਦ ਚ ਉਹਨਾਂ ਨੇ ਆਪਣੀ ਹਦੂਦ ਬੰਦ ਕਰ ਦਿੱਤੀ। ਫਿਰ ਉਹਨੇ ਨਾਭੇ ਵਾਲਾ ਜਿਹੜਾ ਰਾਜਾ ਸੀ ਨਾ ਉਹਨੇ ਵੀ ਤਹਫਜ਼ ਦਿੱਤਾ ਸੀ ਪਹਿਲਾਂ ਆਪਣਾ ਸ਼ਹਿਰ ਸਿਰਫ ਬਚਾਇਆ ਬੰਦਾ ਨਹੀਂ ਆ ਸਕਦਾ ਤੇ ਲੋਕ ਨਾ ਕੋਸ਼ਿਸ਼ ਕਰਕੇ ਕਿ ਚਲੋ ਨਾਭੇ ਚ ਵੀ ਅਮਨ ਹੈ ਤੇ ਉਧਰ ਟੁੱਟ ਜਾਂਦੇ ਆ ਉਹਨਾਂ ਅੱਗੋਂ ਦਰਵਾਜ਼ੇ ਹੀ ਨਹੀਂ ਸਨ ਖੋਲੇ ਦਰਵਾਜ਼ੇ ਕੀ ਮੁਲਕ ਨਹੀਂ ਮਾਰਿਆ ਤੇ ਉਹ ਫਿਰ ਇਕੱਠੇ ਹੋ ਗਏ ਆ ਕੇ ਪਹਿਲਾਂ ਉਹਨੇ ਇੱਕ ਵਾਰੀ ਕਿਹਾ ਹੈ ਕਿ ਜਿਹੜੇ ਆ ਗਏ ਨੇ ਇਹਨਾਂ ਨੂੰ ਰਹਿਣ ਦਿਓ ਲੇਕਿਨ ਉਹ ਹਿੰਦੂ ਸੀ ਉਹ ਹਿੰਦੂਆਂ ਨੇ ਫਿਰ ਆਪਣੀ ਗੱਲ ਚ ਲਾ ਲਿਆ ਉਹਨਾਂ ਆਖਿਆ ਸਾਨੂੰ ਨਾ ਕੋਈ 2 ਘੰਟੇ ਦੇ ਸਾਨੂੰ ਥੋੜਾ ਜਿਹਾ ਟਾਈਮ ਲਾ ਲੈਣਗੇ ਥੋੜੇ ਜਿਹੇ ਟਾਈਮ ਵਿੱਚ ਹੀ ਫਿਰ ਉਹ ਜਿਹੜੇ ਇਕੱਠੇ ਹੋਏ ਸਨ ਲੋਕ ਉਹ ਤਬਾਹ ਨਾ ਕਰ ਸਾਰੇ ਸ਼ਹੀਦ ਕਰ ਬੜੀ ਕੰਮ ਪੈਦਾ ਹੋਇਆ ਇਹਦੇ ਵਿੱਚ ਤਾਂ ਬਾਬਾ ਜੀ ਕੋਈ ਸ਼ੱਕ ਨਹੀਂ ਜੋ ਤੁਸੀਂ ਵੇਖਿਆ ਉਹ ਅੱਲਾਹ ਤਾਲਾ ਕਿਸੇ ਨੂੰ ਨਾ ਵਹਾਇਆ ਤੁਹਾਡੇ ਹੀ ਜਿਗਰਾ ਸੀ ਤੁਹਾਡੇ ਵਰਗੇ ਬਜ਼ੁਰਗਾਂ ਦਾ ਤੇ ਅੱਜ ਤੁਸੀਂ ਇੰਨੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਘਰ-ਬਾਰ ਲੁਟਾ ਕੇ ਤੇ ਅੱਜ ਮਤਲਬ ਚਲੋ ਸਿਰਫ ਖਾਲੀ ਘਰ-ਬਾਰ ਦੀ ਹੱਦ ਤੱਕ ਰਹਿੰਦਾ ਨਾ ਤੇ ਫਿਰ ਇੰਨਾ ਅਫਸੋਸ ਨਾ ਹੁੰਦਾ ਜੀ ਨਹੀਂ ਕਿਉਂਕਿ ਬੇਸ਼ੱਕ ਉਥੇ ਲਟਾਏ ਸਨ ਜ਼ਮੀਨਾਂ ਘਰ-ਬਾਰ ਸਭ ਕੁਝ ਲਟਾਏ ਫੜ ਲੀਆਂ ਤੇ ਜਵਾਨ ਭੈਣਾਂ ਭੈਣ ਨੂੰ ਜਾਂ ਧੀ ਨੂੰ ਕੋਲ ਖਲੋਤੀ ਬੰਦਾ ਫੜ ਲਵੇ ਬੰਦਾ ਜਰਦਾ ਹੈ ਮਗਰ ਡੱਕਣ ਵਾਲਾ ਕੋਈ ਨਹੀਂ ਡੱਕਣ ਵਾਲਾ ਜਾਂ ਭੈਣਾਂ ਕੋਲੋਂ ਲੋਕੀ ਫੜ ਕੇ ਲਗਾਇਆ ਨੇ ਪਿਓ ਕੋਲੋਂ ਭਰਾ ਕੋਲੋਂ ਖੋ ਕੇ ਹੱਥੋਂ ਲਗਾਇਆ ਮੈਂ ਜਲੰਧਰ ਜਦੋਂ ਗਿਆ ਨਾ ਮੈਨੂੰ ਪਤਾ ਕੋਈ 200-300 ਜਨਾਨੀ ਜਦੋਂ ਇੱਧਰ ਨੂੰ ਆਇਆ ਉਹ ਤੇ ਕੈਂਪ ਸੀ ਨਾ ਉੱਥੇ ਤੇ ਅਮਨ ਸੀ ਨਾ ਕੈਂਪਾਂ ਦੇ ਵਿੱਚ ਕੋਈ ਜ਼ਿਆਦਤੀ ਨਹੀਂ ਸੀ ਹੁੰਦੀ ਬਾਅਦ ਵਿੱਚ ਹੋਇਆ ਨਾ ਫਿਰ ਵੀ ਵੱਡ ਕੱਟ ਤੋਂ ਬਾਅਦ ਹੋਇਆ ਬਾਅਦ ਦੀ ਗੱਲ ਹੈ ਜਿਹੜੇ ਲੋਕ ਜਿਸ ਤਰ੍ਹਾਂ ਬਾਬਾ ਜੀ ਗਏ ਜਿਵੇਂ ਬਾਜਪੂਜ ਗਏ ਨੇ ਨਾ ਫਿਰ ਅਗਰ ਕਿਤੇ ਪਤਾ ਲੱਗਦਾ ਸੀ ਨਾ ਕਿ ਫਲਾਂ ਸਿੱਖ ਦੇ ਕੋਲ ਮੁਸਲਮਾਨ ਔਰਤ ਹੈ ਤੇ ਫਿਰ ਆਰਮੀ ਅਟੈਕ ਕਰਦੀ ਸੀ ਲੋਕ ਲਿਆਉਂਦੇ ਸਨ ਉਹਨਾਂ ਦੀ ਫੌਜ ਉਹਨਾਂ ਦੀ ਮਾਂ ਮਿਲਟਰੀ ਵਾਲੇ ਜਾਂ ਪੁਲਿਸ ਵਾਲੇ ਇਹਨੂੰ ਵੀ ਪੁਲਿਸ ਖੜ ਕੇ ਮੈਂ ਲਿਆਂਦਾ ਬੜਾ ਪੁਲਿਸ ਲੇਕਿਨ ਫੇਰ ਨਾ ਹੁੰਦੀ ਹੈ ਨਾ ਉੱਥੇ ਵੀ ਪੁਲਿਸ ਜਾਂਦੀ ਲਿਆਉਂਦੇ ਹਨ ਕਈ ਔਰਤਾਂ ਜਿਹੜੀਆਂ ਨੇ ਕਈ ਔਰਤਾਂ ਮੁਆਦਾ ਹੋਇਆ ਸੀ ਨਾ ਇੱਕ ਮੁਆਦਾ ਹੋ ਗਿਆ ਸਾਡੇ ਉਧਰ ਵੀ ਇੱਧਰ ਇਸ ਤਰ੍ਹਾਂ ਹੀ ਹੋਇਆ ਉਧਰ ਵੀ ਫਿਰ ਦੱਸਦੇ ਨੇ ਨਾ ਹੁਣ ਸਾਰੀਆਂ ਗੱਲਾਂ ਨਹੀਂ ਇਹਨਾਂ ਨੂੰ ਯਾਦ ਕਿ ਕਈ ਔਰਤਾਂ ਜਿਹੜੀਆਂ ਨੇ ਨਾ ਉਹ ਆਉਂਦੀਆਂ ਹੀ ਨਹੀਂ ਸਨ 2 ਬੱਚੇ ਨੇ 1-2 ਬੱਚਾ ਜੰਮਿਆ ਤੇ ਉਹ ਆਂਦੀਆਂ ਸਨ ਮੈਂ ਹੁਣ ਕੀ ਜਾ ਕੇ ਕਰਾਂ ਮੈਂ 5-7 ਸਾਲ ਸਿੱਖ ਦੇ ਘਰ ਰਹਿ ਲਈ ਆ ਮੈਂ ਹੁਣ ਤੁਹਾਡੇ ਵਾਲੀ ਰਹੀ ਆ ਬੱਚੇ 1-2 ਜੰਮ ਲਏ ਨੇ ਬੱਚਿਆਂ ਦੀ ਵੀ ਖਿੱਚ ਮੈਨੂੰ ਰਹਿਣ ਦਿਓ ਇੱਥੇ ਉਹਨੂੰ ਫਿਰ ਧੱਕੇ ਨਾਲ ਨਹੀਂ ਸੀ ਲਿਆਇਆ ਜਾਂਦਾ ਬਿਲਕੁਲ ਮੰਨ ਜਾਂਦੀਆਂ ਫਿਰ ਵੀ ਜਾਂਦੀਆਂ ਨੇ ਮੰਨ ਵੀ ਜਾਂਦੀਆਂ ਕਈ ਫਿਰ ਬੱਚੇ ਛੱਡ ਕੇ ਆ ਵੀ ਗਈਆਂ ਕਈ ਆਂਦੀਆਂ ਨੇ ਦਵਾ ਕਰੋ ਇਹਨਾਂ ਨੂੰ ਜਾਂ ਜਿਹਦੇ ਹਨ ਉਹਨਾਂ ਦੇ ਮੱਥੇ ਮਾਰੋ ਤੁਸੀਂ ਤੇ ਬਾਬਾ ਜੀ ਆਪਣਾ ਗਏ ਤੇ ਪਰਮਿਟ ਤੇ ਗਏ ਹੋ ਬਾਅਦ ਚ ਪਰਮਿਟ ਕਢਵਾ ਕੇ ਮੈਨੂੰ ਮਹੀਨਾ 20 ਦਿਨ ਲੱਗ ਗਏ ਅੱਛਾ ਪਰਮਿਟ ਤੋਂ ਜਾਣ ਪਹਿਲਾਂ ਇਹ ਪਾਕਿਸਤਾਨ ਪਹਿਲੇ ਇਹ ਤੁਹਾਨੂੰ ਪਤਾ ਲੱਗ ਗਿਆ ਸੀ ਤੁਸੀਂ ਪੂਰੀ ਪਤਾ ਲੈ ਲਿਆ ਸੀ ਇਹਨਾਂ ਦਾ ਸੂ ਕੱਢ ਲਈ ਸੀ ਉੱਥੇ ਬੰਦੇ ਜੋ ਇੱਥੋਂ ਜਾਂਦੇ ਹੋ ਗਿਆ ਸਨ ਨਾ ਪਹਿਲਾਂ ਅਮਰੀਕ ਗਿਆ ਜੀ ਪੱਕਾ ਸਬੂਤ ਉਹਨਾਂ ਦਿੱਤਾ ਹੈ ਕਿ ਫਲਾਂ ਜਗ੍ਹਾ ਤੇ ਤੇਰਾ ਭਰਾ ਰਹਿੰਦਾ ਉਹ ਮੈਨੂੰ ਵਾਲਾ ਸਾਡੇ ਨਾਲ ਚੱਲ ਮੈਂ ਤੁਹਾਡੇ ਨਾਲ ਨਹੀਂ ਜਾਣਾ ਉਹ ਕਹੋ ਹੈ ਤੇ ਉਹਦੇ ਨਾਲ ਜਾਵਾਂਗਾ ਤੇ ਤੇਰੇ ਨਾਲ ਉਹ ਸਾਗਦਾਰ ਸਨ ਉਹ ਸਾਗ ਜਿਹੜਾ ਤੁਹਾਡਾ ਪਿੰਡ ਸੀ ਨੂਰਪੁਰਾ ਉਹਦਾ ਦੁਆਲੇ ਦੇ ਪਿੰਡ ਤੁਹਾਨੂੰ ਯਾਦ ਨੇ ਕੋਈ 2-3 ਮੋਟੇ ਪਿੰਡ ਸਨ ਇਹਨੂੰ ਦੱਸਿਆ ਕਿ ਸਾਨੂੰ ਯਾਦ ਕਰ ਵੀ ਦੁੱਧ ਜੁੰਗ ਤੇ ਤਾਂ ਹੈ ਸਾਨੂੰ ਸ਼ਾਇਦ ਇਹਨਾਂ ਬਜ਼ੁਰਗਾਂ ਨੂੰ ਪਤਾ ਹੈ ਕਿ ਉਦੋਂ ਦੱਸਣਾ ਮਲੋ ਤੁਹਾਡੇ ਨੇੜੇ ਸੀ ਮਲੋ ਮਲਾ ਸ਼ਹਿਰ ਉਹ ਮਲੋ ਸ਼ਹਿਰ ਸੀ ਮਲੋ ਉਹ ਵੀ ਸ਼ਹਿਰ ਸੀ ਪਟਿਆਲਾ ਉਹ ਵੀ ਸ਼ਹਿਰ ਸੀ ਨਾਭਾ ਉਹ ਵੀ ਸ਼ਹਿਰ ਸੀ ਸ਼ਹਿਰਾਂ ਲੋਕਾਂ ਤੋਂ ਇੱਧਰ ਵੀ ਲੋਕੀ ਜਾ ਸ਼ਹਿਰਾਂ ਦਾ ਮਸ਼ਹੂਰ ਸਨ ਬਾਕੀ ਜਿਹੜੇ ਆਮ ਪਿੰਡ ਨੇ ਉਹ ਨਹੀਂ ਇਹਨਾਂ ਨੂੰ ਯਾਦ ਬਾਬਾ ਜੀ ਜਿਸ ਘਰ ਵਿੱਚ ਤੁਸੀਂ ਰਹੇ ਹੋ ਉਹ ਸਰਦਾਰਨੀ ਦੇ ਘਰ ਉਹ ਪਿੰਡ ਕਿਹੜਾ ਸੀ ਉਹ ਕੈਦੂਪੁਰ ਹੈ ਉਹਦਾ ਨਾਂ ਕੈਦੂਪੁਰ ਸੀ ਕੈਦੂਪੁਰ
ਕੈਦੂਪੁਰ ਜਾਂ ਕਾਦੂਪੁਰ ਚਲੋ ਜੋ ਵੀ ਹੈ ਹੈ ਸਿੱਖਾਂ ਦਾ ਹੀ ਨਰਾਓ, ਅੱਛਾ ਤੇ ਪਿੰਡ ਛੋਟਾ ਹੀ ਹੈ, ਛੋਟਾ ਜਿਹਾ ਪਿੰਡ, ਉਹ ਵੀ ਰਿਆਸਤ ਪਟਿਆਲਾ ਵਿੱਚ ਹੀ ਆਂਦਾ ਹੈ। ਉਹ ਵੀ ਰਿਆਸਤ ਪਟਿਆਲੇ ਚ। ਠੀਕ ਹੈ। ਜਦੋਂ ਤੁਹਾਡੀ ਫੁੱਫੀ ਕੋਲ ਤੁਸੀਂ ਕਿੰਨੀ ਦੇਰ ਰਹੇ ਹੋ? ਫੁੱਫੀ ਕੋਲ ਤਾਂ ਬਾਬਾ ਚੱਲ ਰਿਹਾ ਮੇਰਾ 10 ਸਾਲ ਤੇ ਉੱਥੇ ਪਿੱਛੇ ਉਹ ਤੋਂ ਛੇਤੀ ਲੈ ਗਏ ਸੀ ਨਾ। ਸਿੱਖਣੀ ਤੇ ਕੋਈ ਸਾਲ ਖੰਡ ਹੀ ਰਹੇ ਨੇ ਉਹਦੇ ਕੋਲ, ਸਾਲ ਖੰਡ ਹੀ ਕਿ ਜ਼ਿਆਦਾ ਸਾਲ ਕਿੱਥੇ ਰਿਹਾ ਉਹਦੇ ਕੋਲ ਤਾਂ ਮੈਂ 5-6 ਮਹੀਨੇ ਸਿਰਫ 5-6 ਮਹੀਨੇ ਪੰਜ ਚੁੱਕ ਛੇ ਕੇ ਲੈ ਗਈ ਯਾਰ। ਹਾਂ ਬਾਹਰ ਉਹ ਫੁੱਫੀ ਬੱਗੀ ਚ ਲੈ ਚਲਾਉਂਦੀ ਸੀ ਨਾ ਫੁੱਫੀ ਇਹਦੇ ਬਾਦਸ਼ਾਹ ਦੀ। ਬਾਹਰ ਮੈਂ ਨਰਮਾ ਚਗਾਉਂਦਾ ਮਿਰਚਾਂ ਝੋੜਦੇ ਸਾਂ, ਫੁੱਫੀ ਦਾ ਜਿਹੜਾ ਘਰ ਵਾਲਾ ਹੈ ਉਹ ਚਲਾਉਂਦਾ ਸੀ ਬਾਦਸ਼ਾਹ ਦੀ ਬੱਗੀ। ਬੱਗੀ ਚਲਾਉਂਦੇ ਹਾਂਜੀ। ਉਹਨਾਂ ਨੂੰ ਪਤਾ ਚੱਲ ਗਿਆ ਕਿ ਇਹ ਉਹ ਸਰਦਾਰਨੀ ਦੇ ਡੇਰੇ ਤੇ ਜਾਂਦਾ ਹੈ, ਉਹਨਾਂ ਨੇ ਇਹਨੂੰ ਮਾਲਕ ਬਣਾ ਲਿਆ ਸੀ ਕਿ ਤੂੰ ਹੀ ਹੁਣ ਸਾਡਾ ਮਾਲਕ ਹੈ, ਉਹਦਾ ਬੱਚਾ ਹੋਰ ਕੋਈ ਉੱਥੇ ਨਹੀਂ। ਜਾ ਕੇ ਤੇ ਕਪਾਹ ਚਗਾ ਤੇ ਮਿਰਚਾਂ ਖੁਆ ਜਨਾਨੀਆਂ ਨੂੰ, ਉਹਨਾਂ ਤੋਂ ਮਿਹਨਤ ਦੇਣੀ। ਡੇਰੇ ਦੇ ਜਿਹੜੇ ਮਜ਼ਦੂਰ ਕੰਮ ਕਰਦੇ ਸਨ ਉਹਨਾਂ ਤੇ ਇਹਨਾਂ ਨੂੰ ਸਰਬਰਾਹ ਬਣਾ ਕੇ ਬਾਹਰ ਛੱਡਦੇ ਹਨ ਵੀ ਚੱਲ ਧਿਆਨ ਰੱਖੀ ਕੀ ਕਰਦੇ ਨੇ। ਵਾਹ ਇਹਨਾਂ ਨੂੰ ਯਾਨੀ ਥੋੜੀ ਜਿਹੀ ਜ਼ਿੰਮੇਵਾਰੀ ਦਿੱਤੀ। ਕੰਮ ਘੱਟ ਕਰੇ ਤਾਂ ਹੈ ਤੇ ਬੱਚੇ ਹੀ ਸਨ ਉਦੋਂ, ਕੰਮ ਤੇ ਕਰਨ ਜੋਗੇ ਹੈ ਹੀ ਨਹੀਂ। ਜਿਹੜਾ ਕੰਮ ਘੱਟ ਕਰੇ ਉਹਨਾਂ ਕਿ ਤੈਨੂੰ ਮਿਹਨਤ ਨਹੀਂ ਦੇਣੀ, ਕੰਮ ਕਰ ਫੇਰ ਦੇਣੀ। ਹਾਂ ਆਖੀ ਤੂੰ ਉੱਥੇ ਜਾ ਕੇ, ਅੱਛਾ ਉੱਥੇ ਜਾ ਕੇ ਬਹਿਣਾ ਰਿਹਾ। ਤੇ ਫੁੱਫੀ ਤੋਂ ਜਾਂ ਆਪਣੇ ਬੱਚੇ ਵੀ ਆਇਆ? ਹਾਂ ਆਪਣੇ ਬੱਚੇ ਵੀ ਆਇਆ ਫੁੱਫੀ ਨਹੀਂ ਦੇ? ਕੋਈ ਨਹੀਂ ਸੀ ਉਦੋਂ। ਬਾਅਦ ਚ ਹੋਏ ਨੇ, ਇਹਨਾਂ ਦੇ ਜਾਣ ਤੋਂ ਬਾਅਦ ਚ ਜਦੋਂ ਇਹਨਾਂ ਨੂੰ ਲੈ ਕੇ ਗਈ ਹੈ ਉਦੋਂ ਉਹਦਾ ਕੋਈ ਬੱਚਾ ਨਹੀਂ ਸੀ। ਠੀਕ ਆਪਣਾ ਖੂਹ ਵੀ ਆਇਆ ਬਾਬਾ ਜੀ ਪਿੰਡ? ਸਾਡੀ ਆਪਣੀ ਪੈਲੀ ਸੀ, ਇੱਕ ਖੂਹ ਸੀ ਸਾਡਾ ਸਪੈਸ਼ਲ। ਨਹੀਂ ਗਿਆ ਹਨੂਮਾਨਪੁਰੇ ਦੀ ਜ਼ਮੀਨ ਸੀ ਜਿਹੜੀ ਬਹਿ ਲਈ ਸੀ ਨਾ, ਹਨੂਮਾਨਪੁਰੇ ਦੀ ਜ਼ਮੀਨ। ਹਾਂ ਤੇ ਉਹ ਨੂਰਪੁਰੇ ਦਾ ਰਕਬਾ ਨਹੀਂ ਸੀ, ਭਲਵਾਨਪੁਰੇ ਦਾ। ਅੱਛਾ ਭਲਵਾਨਪੁਰੇ ਚ ਰਕਬਾ। ਦੂਰੇ ਪਿੰਡ ਦਾ ਰਕਬਾ ਸੀ ਤੇ ਉਹਦੇ ਵਿੱਚ ਮਰਲਾ ਵੀ ਨਹੀਂ ਆਇਆ। ਸਾਨੂੰ ਕਦੋਂ ਆਈ? ਪਿਓ ਦੇ ਕਾਗਜ਼ ਹੀ ਪਿਓ ਸਾਨੂੰ ਕੀ ਪਤਾ ਕਾਗਜ਼ਾਂ ਦਾ ਕੀ ਲਗਾਈ ਕਰਨੇ ਆ, ਜਿਹਦੇ ਪਿੱਛੇ ਉਹ ਐ ਭਰ ਛੜਿਆ ਲਿਖੇਗਾ ਇਹਨੂੰ ਆ ਗਈ ਹੈ, ਕਈਆਂ ਦੀ ਉੱਥੇ ਹੀ ਰਹਿ ਗਈ। ਆਈ ਹੈ ਸਾਨੂੰ ਵੀ ਥੋੜੀ ਕਣੀ। ਚਲੋ ਜੀ ਬਾਬਾ ਜੀ ਬੜੀ ਮਿਹਰਬਾਨੀ। ਉਹਨਾਂ ਨੂੰ ਕੀ ਅਸਰ ਹੈ? ਨਾ ਉਹ ਕੰਜਰ ਸਾਨੂੰ ਮਾਰਨ ਵਾਲੇ ਰਹੇ, ਨਾ ਸਾਡੇ ਮਰਨ ਵਾਲੇ ਰਹੇ। ਅਸੀਂ ਵੀ ਐ ਬੱਚੇ ਹੀ ਸਾਂ, ਉਹਨਾਂ ਦੇ ਵੀ ਹੁਣ ਉਹ ਹੀ ਰਹਿ ਗਏ ਨੇ ਜਿਹੜੇ ਕੋਈ ਬੱਚੇ ਨੇ। ਬੱਚੇ ਹੀ ਰਹਿ ਗਏ ਨੇ, ਜਿਹੜੇ ਜਵਾਨ ਜਿਨ੍ਹਾਂ ਨੇ ਅਟੈਕ ਕੀਤੇ ਨੇ ਉਹ ਤੇ ਆ ਪੂਰੇ ਹੋ ਗਏ, ਚੜਾਵੇ ਚੜ ਗਏ। ਬਾਬਾ ਜੀ ਇਹ ਤੁਸੀਂ ਕੀ ਹੱਥ ਤੇ ਪੁੱਠੇ ਸੰਤਾਰਾ ਪਾਇਆ ਹਿੰਦੁਸਤਾਨ ਦਾ ਉੱਥੇ ਇੰਡੀਆ ਚ? ਅੱਛਾ ਇਹ ਕਿੰਨੀ ਕੁ ਉਮਰ ਸੀ ਜਦੋਂ ਤੁਸੀਂ? ਅੱਛਾ ਇਹ ਚੰਦਰ ਜਿਹੜਾ ਹਿੰਦੁਸਤਾਨ ਦੇ ਹਿੰਦੁਸਤਾਨ ਦਾ ਜਦੋਂ ਨਾਲ ਆਏ ਉਹ ਜਵਾਨ ਇਹ ਮੈਨੂੰ ਆਦਾ ਮੱਥੇ ਤੇ ਆਪਣਾ ਨਾਂ ਲਿਖਾ। ਅੱਛਾ ਉਹ ਮਾ ਨਾਂ ਨਹੀਂ ਲਿਖਾਣਾ, ਪੱਟ ਤੇ ਲਾ ਲਾ, ਪੱਟ ਤੇ ਮੋੜ ਪਾ ਦੇ, ਮੈਂ ਦਬਾ ਕਰ ਪਰਾਂ। ਇਹ ਉੱਥੋਂ ਪਵਾਇਆ ਸੀ ਨਿਸ਼ਾਨੀ ਵਾਸਤੇ? ਨਿਸ਼ਾਨੀ ਬਾਤ ਨਹੀਂ, ਮੁੰਡੇ ਜੇ ਪਵਾਉਂਦੇ ਸਨ। ਅੱਛਾ ਮੁੰਡੇ ਰਵਾਜ ਸੀ ਮੇਲਿਆਂ ਠੇਲਿਆਂ ਤੇ ਮਤਲਬ ਜਾਣਾ ਤੇ ਇਹੋ ਜਿਹਾ ਕਿਸੇ ਵੀ ਪਵਾ ਲਿਆ, ਕਿਸੇ ਨੇ ਪੱਟ ਤੇ ਪਵਾ ਲਿਆ, ਕਿਸੇ ਨੇ ਮੱਥੇ ਤੇ ਲਿਖਾ ਲਿਆ ਆਪਣਾ ਨਾਂ। ਅੱਛਾ ਇਹ ਮਿਟਲਾ ਨਹੀਂ ਮਿਟਿਆ। ਅੱਛਾ ਇੱਥੇ ਤੁਸੀਂ ਮੱਥ ਤੇ ਪਾ ਛੱਡ। ਮੈਂ ਕਈ ਬਾਬੇ ਵੇਖਣੇ ਜੀ ਮੱਥੇ ਦੇ ਵਿੱਚ ਅੰਤਰਾ ਉਹ ਦੱਸਦੇ ਨੇ ਮੱਥੇ ਤੇ ਪਵਾ ਲੈਂਦੇ ਨੇ, ਨਾਂ ਲਿਖਾ ਲੈਂਦੇ ਨੇ, ਮੋਰ ਬਣਵਾ ਲੈਂਦੇ। ਜਿਹੜਾ ਹੁਣ ਨਾਂ ਲਿਖਾਣਾ ਮੱਥੇ ਦੇ ਉੱਤੇ ਜਾਇਜ਼ ਹੈ। ਗਲਤ ਹੈ, ਇੱਕ ਬੰਦਾ ਸੱਪ ਜਾ ਕਿਸੇ ਨਾਲ ਸੱਪ ਜਾ ਜੀ ਮੱਥੇ ਤੇ ਨਾਂ ਲਿਖਿਆ ਆਹੋ ਨਹੀਂ ਨਾ ਉਹ ਲੋਕੀ ਉਦੋਂ ਪਤਾ ਨਹੀਂ ਨਾ ਹੁੰਦਾ। ਇਹ ਕੋ ਮੇਲਾ ਸੀ ਜਿੱਥੋਂ ਤੁਸੀਂ ਕਰਵਾਇਆ ਸੀ? ਕੋ ਮੇਲਾ ਲੱਗਾ ਸੀ ਉਸ ਪਿੰਡ? ਪਿੰਡ ਚ ਆਉਂਦੇ ਹੁੰਦੇ ਸਨ। ਅੱਛਾ ਆਂਦੇ ਹਾਂ, ਜਿਸ ਤਰ੍ਹਾਂ ਸਾਡੇ ਫੇਰੀ ਵਾਲੇ ਆਂਦੇ ਨੇ। ਹਾਂ ਗਲੀ ਗਲੀ ਫਿਰਦੇ ਸਨ, ਪੈਸੇ ਲੈਣੇ। ਇਹ ਲੋ ਉਮਰ ਗੁਜ਼ਰ ਗਈ ਹੈ ਤੇ ਉਹ ਇਹ ਨਹੀਂ ਜਾਂਦਾ ਮਾਸ ਵਿੱਚ ਨਾ, ਇਹ ਕਿਹੜਾ ਉੱਤੇ ਹੈ ਮਾਸ ਦੇ ਵਿੱਚ। 78-80 ਸਾਲ ਉਮਰ ਹੋ ਗਈ ਹੈ, ਹਾਂਜੀ ਨਿਸ਼ਾਨ ਉਸ ਨਹੀਂ। ਨਹੀਂ ਇਹ ਨਹੀਂ ਜਾਣਾ, ਇਹ ਜਾਣਾ ਹੀ ਨਹੀਂ, ਇਹ ਵਿੱਚ ਇਹ 7-8 ਸਾਲ 10 ਸਾਲ ਦੀ ਉਮਰ ਚ ਪਾਇਆ ਹਾਂਜੀ। ਨੂਰਪੁਰਾ ਤੋਂ ਉੱਠੇ ਜੀ ਬਜ਼ੁਰਗ ਤੇ ਨੂਰਪੁਰ ਪਿੰਡ ਚ ਜਾ ਕੇ ਸਿਆਲਕੋਟ। ਹਾਂ ਤਹਿਸੀਲ ਲਸਕਾ ਜ਼ਿਲ੍ਹਾ ਸਿਆਲਕੋਟ। ਤੇ ਪੌਂਦੜੀ ਇੱਥੇ ਤੁਹਾਡੇ ਆ ਗਏ ਸਾਂ ਬਜ਼ੁਰਗ, ਪਿਆਂ ਅੱਗੇ ਪਿੱਛੇ ਤੁਹਾਨੂੰ ਖੱਜਲ ਖੁਆਰ ਹੋਣਾ ਪਿਆ? ਬਜ਼ੁਰਗ ਤੇ ਹੈ ਹੀ ਨਹੀਂ ਸਨ, ਇਹ ਹੀ ਆਏ ਨੇ ਬਜ਼ੁਰਗ ਤੇ ਉੱਥੇ ਹੀ ਰਹਿ ਗਏ ਨਾ। ਕਿਹੜਾ ਜੀ ਨਹੀਂ ਤੁਹਾਡੇ ਵਾਲ ਸਾਹਿਬ ਨਹੀਂ ਆਏ ਇੱਧਰ? ਨਹੀਂ ਨਾ ਬਾਲ ਦੇ ਆ ਜਾਂਦੇ ਤੇ ਕਿਹੜੀ ਫਿਰ ਰੌਲਾ ਕਾਦਾ ਸੀ? ਮਾਰ ਖੜੇ ਸਾਰੇ ਮਾਰੇ ਗਏ। ਓਏ ਹੋਏ। ਅੱਛਾ ਇਹ ਆਪਣਾ ਦੋ ਦੋ ਭਰਾ ਭਾਈ ਤੇ ਦੋ ਭੈਣਾਂ। ਦੋ ਭੈਣਾਂ ਬਸ ਇੱਧਰ ਆਏ? ਦੋਵੇਂ ਭੈਣਾਂ ਇਹਨਾਂ ਤੋਂ ਵੱਡੀਆਂ ਸਨ। ਇੱਕ ਭੈਣ ਦੀ ਉਮਰ ਸੀ 13-14 ਸਾਲ, ਜੀ। ਇੱਕ ਜਿਹੜੀ ਉਹ 20-22 ਸਾਲ ਦੀ ਯਾਨੀ ਸ਼ਾਦੀशुदा ਸੀ। ਅੱਛਾ ਦੋਵੇਂ ਸ਼ਾਦੀ ਵਾਲੀਆਂ ਸੀ। ਉਹ ਇੱਧਰ ਆਏ ਬਸ? ਉਹ ਆਏ ਦੋ ਭਰਾ ਤੇ ਦੋ ਭੈਣਾਂ, ਚਾਰ ਜੀ। ਚਾਰ ਜੀ। ਦੇਖੋ 100 ਜੀ ਹੀ ਜਿਹਦੇ ਵਿੱਚ ਚਾਰ ਹਥਿਆਰ।
ਚਾਚੇ ਬਾਬੇ ਤਾਏ ਪਾ ਲਾ ਕੇ ਆਪਣੇ ਇੱਕ ਜੀ ਨਹੀਂ ਰਿਹਾ ਜਾ ਕੇ ਬਹਿੰਦਾ ਕਲੱਬੇ ਚ ਨੂਰਪੁਰ ਦੇ ਵਿੱਚ ਇੰਨਾ ਸੋ ਜੀ। ਇੱਕ ਇਹਨਾਂ ਦੀ ਭੈਣ ਸੀ ਉਹਦੀ ਉਂਗਲਾਂ ਲਾ ਛੜੀਆਂ ਕੰਗਲਾ ਤਾਂ ਮੇਰੇ ਤੇ ਲੱਠੀ ਜਿਹੜੀ ਪੁੱਟੀ ਸਾਡੀ ਉਹ ਦੱਸਿਓ ਜਰਾ ਵਾਕਿਆ ਜਿਹੜੀ ਮੈਂ ਖਾਨਗਾ ਵਿੱਚ ਖਾਨਗਾ ਬੈਣੇ ਤੇ ਜਦੋਂ ਬੈਣੇ ਖਾਨਗਾ ਦੀ ਗੱਲ ਹੈ ਉਹ ਬਾਹਰ ਖਿੱਚਦੀ ਨਹੀਂ ਪਈ ਬੰਦ ਕਰਾ ਲਈ ਨਹੀਂ ਆ ਬਾਹ ਫੜ ਕੇ ਬਾਹਰ ਖਿੱਚੀ ਉਹਨੂੰ ਕੋਈ ਤਲਵਾਰ ਮਾਰੀ ਤੇ ਬਾਹ ਮੇਰੀ ਬਾਹ ਵੱਜ ਗਈ ਤੇ ਉਂਗਲਾਂ ਵੱਢ ਕੇ ਮੈਂ ਅੰਦਰ ਡਿੱਗ ਪਿਆ ਬਾਹਰ ਉਹ ਤਾਂ ਵਿਛੜ ਗਏ ਦੋ ਭੈਣ ਭਰਾ ਉਹ ਪਤਾ ਨਹੀਂ ਕਿੱਥੇ ਗਈ ਉਹ ਤਾਂ ਪਰਚ ਕੇ ਨਹੀਂ ਮਿਲੀ ਠੀਕ ਹੈ ਠੀਕ ਉਹ ਬੁਰਾ ਹਾਲ ਕੰਮ ਹੈ ਚਲੋ ਸਹੀ ਹੈ ਇੰਨੇ ਕੀ ਚਲੋ ਸਹੀ ਕਿਧਰ ਕੁੱਤਾ ਖਾਇਆ ਕੰਮ ਉਹ ਜੋ ਵਾਰਸ ਸੀ ਕੋਈ ਨਹੀਂ ਬਾਹਰ ਸੀ ਕੋਈ ਨਹੀਂ ਸੀ ਉੱਥੇ ਖਲੋਤਾ ਰਿਹਾ ਕੋਈ ਸ਼ੈ ਨਹੀਂ ਆਈ ਇਹ ਜੀ ਸਾਡੇ ਬਜ਼ੁਰਗ ਨੇ ਇੱਕ ਅੱਬਾ ਜੀ ਨੇ ਸਾਡੇ ਤੇ ਇੱਕ ਚਾਚਾ ਜੀ ਨੇ ਠੀਕ ਹੈ ਜੀ ਤੇ ਇਹ ਖੁਦ ਆਪਣੇ ਉਹ ਵਾਕਏ ਏਡੇ ਤਕਲੀਫ ਦੇ ਨੇ ਕਿ ਖੁਦ ਨਹੀਂ ਸੁਣਾ ਸਕੇ। ਇਸ ਵਾਸਤੇ ਉਹ ਜਿਹੜੀਆਂ ਗੱਲਾਂ ਇਹਨਾਂ ਨੇ ਸਾਨੂੰ ਸੁਣਾਈਆਂ ਨੇ ਵਕਫੇ ਨਾਲ ਉਹ ਮੈਂ ਤੁਹਾਨੂੰ ਦੱਸਣਾ। ਜੀ ਜੀ 47 ਦੇ ਵਿੱਚ ਜਦੋਂ ਪਾਕਿਸਤਾਨ ਦੀ ਤਕਸੀਮ ਹੋ ਗਈ ਏ ਤੇ ਇਹਨਾਂ ਦਾ ਪਿੰਡ ਸੀ ਨੂਰਪੁਰਾ ਰਿਆਸਤ ਪਟਿਆਲੇ 'ਚ। ਜਦੋਂ ਇਹਨਾਂ ਨੂੰ ਗੱਲਾਂ ਸੁਣਨੀਆਂ ਸ਼ੁਰੂ ਹੋ ਗਈਆਂ ਨੇ ਨਾ ਕਿ ਤੁਹਾਨੂੰ ਇੱਥੋਂ ਜਾਣਾ ਪੈਣਾ, ਤੁਹਾਡੇ ਤੇ ਅਟੈਕ ਹੋਣਾ ਹੈ, ਹਾਂ ਤੇ ਇਹਨਾਂ ਦੇ ਲੰਬੜਦਾਰਾਂ ਨੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਨਾ ਅਟੈਕ ਤੋਂ ਬਚ ਜਾਈਏ, ਅਸੀਂ ਅੰਗਰੇਜ਼ ਉਹਨੂੰ ਹਿੰਦੂ ਨੂੰ ਹਰਜਾਨਾ ਦੇ ਕੇ ਸਾਡਾ ਪਿੰਡ ਬਚ ਜਾਏ। ਹਾਂ ਕਟਾਲਾ ਹੀ ਹੈ। ਹਾਂ ਜੀ, ਇਹ ਹਰਜਾਨਾ ਇਹਨਾਂ ਨੇ ਇਕੱਠਾ ਕੀਤਾ 5 ਰੁਪਏ ਫੀ ਜੀ ਦਾ, ਜਿੰਨੇ ਅੱਛਾ। ਫਰਦ ਨੇ ਉਹਨੇ 5 ਰੁਪਏ ਸਾਰੇ ਪਿੰਡ ਦੇ ਨੂਰ ਸਾਰੇ ਪਿੰਡ ਨੇ ਪੈਸੇ ਇਕੱਠੇ ਕਰ ਲਏ ਨੇ ਤੇ ਲੰਬੜ ਪੈਸੇ ਲੈ ਕੇ ਗਏ ਨੇ ਤਹਿਸੀਲ 'ਚ ਠੀਕ ਹੈ ਪਟਿਆਲੇ। ਜਦੋਂ ਉੱਥੇ ਜਾ ਕੇ ਉਹਨਾਂ ਨੇ ਪੈਸੇ ਵੀ ਇਹਨਾਂ ਕੋਲ ਲੈ ਨੇ ਤੇ ਇਹਨਾਂ ਆਖਿਆ ਕਿ ਕੋਈ ਅਮਨ ਨਹੀਂ, ਜਾ ਕੇ ਤੇ ਆਪਣਾ ਬੰਦੋਬਸਤ ਕਰੋ, ਅਸਾਂ ਅਟੈਕ ਕਰਨਾ ਹੀ ਕਰਨਾ। ਸਾਡੇ ਤੇ ਨਾ ਰਿਓ। ਹਾਂ ਜੀ, ਅੱਜ ਜਾਨੀ ਉਹ ਪੈਸੇ ਲੈ ਕੇ ਗਏ ਨੇ, ਰਾਤ ਗੁਜ਼ਰੀ ਏ ਤੇ ਸਵੇਰੇ ਨੂਰਪੁਰੇ ਤੇ ਅਟੈਕ ਹੋ ਗਿਆ। ਬੇਈਮਾਨ ਨਿਕਲ ਆਇਆ। ਹਾਂ ਜੀ, ਬੇਈਮਾਨੀ ਉਹਨਾਂ ਕੀਤੀ ਹੈ। ਜਦੋਂ ਅਟੈਕ ਹੋਇਆ ਸਵੇਰ ਤਕਰੀਬਨ 5-6 ਦਾ ਵਾਕਿਆ ਹੈ। ਅੱਛਾ। ਤੇ ਸਭ ਤੋਂ ਪਹਿਲਾਂ ਆਰਮੀ ਆਈ ਹੈ ਉੱਥੋਂ ਦੀ, ਜੀ। ਉਹਨਾਂ ਨੇ ਆ ਕੇ ਵੱਡਾ ਪਿੰਡ ਸੀ, ਉਹਨਾਂ ਗਲੀਆਂ ਦੇ ਵਿੱਚ ਮਸ਼ੀਨ ਗੰਨਾਂ ਫਿੱਟ ਕੀਤੀਆਂ ਨੇ, ਉਹਨਾਂ ਫਾਇਰਿੰਗ ਕੀਤੀ ਹੈ ਨੂਰਪੁਰਾ ਚ। ਨੂਰਪੁਰੇ ਚ। ਅੱਛਾ। ਹਾਂ ਜੀ, ਫਾਇਰਿੰਗ ਜਦੋਂ ਉਹਨਾਂ ਕੀਤੀ ਹੈ ਆਵਾਮ ਬਾਹਰ ਦੌੜੀ ਹੈ, ਕੁਝ ਉੱਥੇ ਹੀ ਸ਼ਹੀਦ ਹੋ ਗਏ ਨੇ, ਕੁਝ ਬਾਹਰ ਫਸਲਾਂ ਚ ਵੜ ਗਏ ਨੇ। ਤੇ ਇਹ ਜਿਹੜੇ ਸਿੱਖ ਸਨ ਇਹਨਾਂ ਨੇ ਫਿਰ ਉਹ ਸਾਰਾ ਪਿੰਡ ਲੁੱਟਿਆ, ਘਰਾਂ ਚ ਦਾਖਲ ਹੋ ਕੇ ਇਹਨਾਂ ਨੇ ਪਿੰਡ ਲੁੱਟਿਆ, ਨਾਲੇ ਜਿਹੜਾ ਕੋਈ ਇਹਨਾਂ ਨੂੰ ਫਰਦ ਨਜ਼ਰ ਆਇਆ ਉਹ ਇਹਨਾਂ ਨੇ ਸ਼ਹੀਦ ਕਰ ਦਿੱਤਾ। ਉਸ ਤੋਂ ਬਾਅਦ ਜਨਾਬ ਇਹ ਜਿਹੜੇ ਸਾਡੀ ਫੈਮਿਲੀ ਹੈ ਇਹ ਤਿੱਤਰ ਬਿੱਤਰ ਹੋ ਗਈ ਹੈ, ਕੋਈ ਕਿਸੇ ਪਾਸੇ ਟੁਰ ਗਿਆ, ਕੋਈ ਕਿਸੇ ਪਾਸੇ ਟੁਰ ਗਿਆ। ਇੱਕ ਸਾਡੀ ਫੁੱਫੀ ਦਾ ਵਾਕਿਆ ਹੈ, ਜਿਹੜੀ ਇੱਕ ਸਾਡੀ ਛੋਟੀ ਫੁੱਫੀ ਉਹਦੀ 13 ਸਾਲ ਉਮਰ ਸੀ, ਇੱਕ ਸਾਡੀ ਫੁੱਫੀ ਉਹਦੀ ਉਮਰ 20 ਸਾਲ ਸੀ। ਤੇ ਉਦੋਂ ਉਹ ਫੁੱਫੀ ਦੇ ਕੋਲ ਸਾਡੇ ਚਾਚੇ ਹਰੀ ਵੀ ਕੋਲ ਸਨ ਤੇ ਉਹਨੂੰ ਸਿੱਖ ਆਏ ਨੇ, ਉਹਨਾਂ ਨੇ ਕਿਹਾ ਕਿ ਉਹ ਜਵਾਨ ਲੜਕੀਆਂ ਨੂੰ ਫੜਦੇ ਸਨ, ਉਹਨਾਂ ਨੇ ਇੱਕ ਗਰੁੱਪ ਬਣਾਇਆ ਸੀ ਜਵਾਨ ਲੜਕੀਆਂ ਦਾ। ਅੱਛਾ। ਉਹਨਾਂ ਕਿਹਾ ਤੂੰ ਵੀ ਉਹ ਗਰੁੱਪ 'ਚ ਜਾ ਕੇ ਬਹਿ ਜਾ, ਤੈਨੂੰ ਅਸੀਂ ਕੁਝ ਨਹੀਂ ਕਹਿੰਦੇ। ਉਹਨੇ ਕਿਹਾ ਮੈਂ ਨਹੀਂ ਜਾਣਾ, ਮੈਂ ਨਹੀਂ ਉੱਥੇ ਜਾਣਾ ਤੁਹਾਡੇ ਨਾਲ। ਉਹ ਇਹ ਸਾਡੇ ਡੇਰੇ ਦਾ ਵਾਕਿਆ ਹੈ, ਯਾਨੀ ਜਦੋਂ ਪਿੰਡ ਹਾਲਾਤ ਖਰਾਬ ਹੋਏ ਨੇ ਨਾ, ਜਿਵੇਂ ਹੁਣ ਸਾਡੇ ਪਿੰਡ ਹਾਲਾਤ ਖਰਾਬ ਹੋਣਗੇ ਤੇ ਅਸੀਂ ਡੇਰੇ ਨੂੰ ਨਸਾਂਗੇ, ਉਹਦੇ ਡੇਰੇ ਤੇ ਅਮਨ ਹੋਏ। ਖੂਹਾਂ ਲੋਕ ਟੁਰ ਗਏ, ਖੂਹਾਂ ਤੇ ਟੁਰ ਗਏ ਨੇ। ਠੀਕ ਹੈ। ਖੂਹ ਤੇ ਜਦੋਂ ਗਏ ਨੇ ਨਾ, ਉੱਥੇ ਫਿਰ ਜਦੋਂ ਗਰੁੱਪ ਆ ਗਿਆ ਸਿੱਖਾਂ ਦਾ, ਉਹਨਾਂ ਕਿਹਾ ਸਾਡੇ ਨਾਲ ਚੱਲ ਜੀ, ਤੇ ਨਾਲ ਉਹ ਨਹੀਂ ਨਾ ਜਦੋਂ ਗਈ, ਉਹਨੇ ਕਿਹਾ ਮੈਂ ਨਹੀਂ ਤੁਹਾਡੇ ਨਾਲ ਜਾਣਾ। ਉਹਨਾਂ ਨੇ ਫਿਰ ਜਿੱਦ 'ਚ ਆ ਕੇ ਨਾ ਉਹਨੂੰ ਮਾਰ ਦਿੱਤਾ, ਸ਼ਹੀਦ ਕਰ ਦਿੱਤਾ। ਉਸ ਤੋਂ ਬਾਅਦ ਇਹ ਸਾਡੀ ਛੋਟੀ ਫੁੱਫੀ ਜੀ ਦੀ ਉਮਰ 13 ਸਾਲ ਸੀ ਤੇ ਸਾਡਾ ਚਾਚਾ, ਇਹ ਫਿਰ ਖੱਜਲ ਖਰਾਬ ਹੁੰਦੇ ਰਹੇ ਨੇ। ਕੁਛ ਦਿਨ ਇਹ ਦੱਸਦੇ ਨੇ ਕਿ ਅਸੀਂ ਇਹ ਜਵਾਰ ਦੀ ਫਸਲ 'ਚ ਗੁਜ਼ਾਰੇ ਨੇ, 7 ਦਿਨ ਤੇ 7 ਰਾਤਾਂ ਜਵਾਰ 'ਚ ਰਹੇ ਨੇ, ਭੁੱਖੇ ਤੇ ਪਿਆਸੇ। ਦੋ ਭੈਣ, ਇੱਕ ਭੈਣ 13 ਸਾਲ ਦੀ ਹੈ, ਨਾਲ ਭਰਾ 3-4 ਸਾਲ ਦਾ। ਜ਼ੁਲਮ ਦੀ ਹੱਦ ਵੇਖੋ, ਜ਼ੁਲਮ ਦੀ। ਹਾਂਜੀ, 3-4 ਸਾਲ ਦਾ ਬੱਚਾ ਤੇ 13-14 ਸਾਲ ਦੀ ਲੜਕੀ ਜਿਹੜੀ ਹੈ ਉਹ ਜਵਾਰ ਦੇ ਵਿੱਚ ਅੱਲਾ ਦੇ ਆਸਰੇ ਤੇ, ਕੋਈ ਰੋਟੀ ਨਹੀਂ, ਕੋਈ ਖੁਰਾਕ ਨਹੀਂ, ਉੱਥੇ ਗੁਜ਼ਾਰ। ਇਹ ਬਜ਼ੁਰਗ ਸਨ ਜੀ ਉਹ, ਹਾਂਜੀ, ਜਿਨ੍ਹਾਂ ਦੀ ਉਮਰ ਉਸ ਵੇਲੇ 3 ਸਾਲ ਸੀ। ਅੱਛਾ ਜੀ। ਉਸ ਤੋਂ ਬਾਅਦ ਜਨਾਬ ਇਹਨਾਂ ਕਿਹਾ ਹੁਣ ਇੱਥੇ ਕਿੰਨੇ ਦਿਨ ਹੋਰ ਗੁਜ਼ਾਰਾਂਗੇ, 7 ਦਿਨ ਹੋ ਗਏ ਨੇ, ਹੁਣ ਅਸਾਂ ਇੱਥੇ ਜੋ ਭੁੱਖੇ ਪਿਆਸੇ ਮਰਨਾ ਹੈ ਤੇ ਨਿਕਲੋ ਬਾਹਰ। ਬਾਹਰ ਜਦੋਂ ਇਹ ਜਵਾਰ ਚੋਂ ਨਿਕਲੇ ਨੇ, ਫਿਰ ਇਹਨਾਂ ਤੇ ਇੱਕ ਅਟੈਕ ਹੋਇਆ, ਸਿੱਖਾਂ ਨੇ ਇੱਕ ਅਟੈਕ ਕੀਤਾ ਤੇ ਉਹਨਾਂ ਕਿਹਾ ਚਲੋ ਸਾਡੇ ਨਾਲ। ਉਹਨਾਂ ਕੋਸ਼ਿਸ਼ ਕੀਤੀ ਹੈ ਕਿ ਬੱਚੀ ਨੂੰ ਲੈ ਜਾਈਏ,
ਇੱਕ ਦਿਨ ਬੱਚੀ ਨੇ ਫੇਰ ਕੋਈ ਤਰਲਾ ਮਿੰਤ ਕੀਤਾ, ਉਹਨੇ ਕਿਹਾ ਮੇਰਾ ਛੋਟਾ ਜਿਹਾ ਭਾਈ ਹੈ, ਮੈਨੂੰ ਨਾ ਤੁਸੀਂ ਕਰੋ, ਇਹ ਕਿੱਥੇ ਰਹੇ। ਤੇ ਉਹਨਾਂ ਨੂੰ ਕੋਈ ਤਰਸ ਆਇਆ, ਉਹ ਛੱਡ ਫਿਰ ਉਹਨਾਂ ਨੇ ਆਖਿਆ ਇਹ ਭਰਾ ਦਾ ਕੀ, ਇਹਨੂੰ ਅਸੀਂ ਹੁਣ ਖੂਜ ਸੁੱਟ ਛੱਡਨੇ ਆ। ਅੱਛਾ। ਹਾਂਜੀ, ਇਹ ਭਰਾ ਵਾਸਤੇ ਨਹੀਂ ਨਾ ਤੂੰ ਜਾਂਦੀ। ਉਹਨਾਂ ਬਾਹੋਂ ਫੜਿਆ, ਖੂਜ ਸੁੱਟ ਦਿੱਤਾ। ਉਹ ਜ਼ਖਮ ਉਹਨਾਂ ਨੂੰ ਸਿਰ ਚੋਂ ਅੱਗੇ ਤੁਹਾਨੂੰ ਪਾਇਆ, ਉਹ ਕਾਫੀ ਸਾਰਾ ਜ਼ਖਮ ਹੋਇਆ। ਫਿਰ ਆਪਣੀ ਮਦਦ ਨਾਲ ਆਸਤਾ ਆਸਤਾ ਬਾਹਰ ਨਿਕਲ ਆਏ ਤੇ ਉਹ ਜ਼ਖਮ ਹੋ ਗਿਆ। ਉਹ ਭੈਣ ਨੇ ਮਿੱਟੀ ਲਾ ਕੇ ਜ਼ਖਮ ਤੇ ਆਪਣਾ ਦੁਪੱਟਾ ਬੰਨਿਆ, ਫਿਰ ਉਹ ਉਹਨਾਂ ਨੂੰ ਨਾਲ ਲੈ ਗਈ। ਫਿਰ ਉਸ ਤੋਂ ਬਾਅਦ ਇਹ ਜ਼ੁਲਮ ਸਾਰਾ ਸਹਿ ਕੇ ਫਿਰ ਇੱਕ ਐਲਾਨ ਹੋਇਆ ਕਿ ਬੈਣੇ ਦੀ ਇੱਕ ਖਾਨਗਾਹ ਹੈ, ਉੱਥੇ ਅਸੀਂ ਅਟੈਕ ਨਹੀਂ ਕਰਾਂਗੇ। ਅਗਰ ਉੱਥੇ ਅਸੀਂ ਅਟੈਕ ਕਰੀਏ ਤੇ ਅਸੀਂ ਅੰਨੇ ਹੋ ਜਾਂਦੇ ਹਾਂ। ਮੱਕਰ ਉਹਨਾਂ ਕੀਤੇ। ਖਾਨਗਾਹ ਦੇ ਕਰੀਬ ਜਾ ਕੇ ਵੀ ਨਾ ਮੱਕਰ ਵਿਖਾਏ, ਨੇੜੇ ਜਾਣਾ ਤੇ ਆਖਣਾ ਸਾਨੂੰ ਤੇ ਕੁਝ ਨਜ਼ਰ ਹੀ ਨਹੀਂ ਆ ਰਿਹਾ, ਲੇਕਿਨ ਹੈ ਉਹ ਮੱਕਰ ਸੀ। ਜਦੋਂ ਹਿਸਾਬ ਲਾਇਆ ਨਾ ਕਿ ਇੱਥੇ ਬੰਦਾ ਕੋਈ 20-25 ਹਜ਼ਾਰ ਇਕੱਠਾ ਹੋ ਗਿਆ, ਅੱਛਾ, ਤੇ ਫਿਰ ਉਹਨਾਂ ਅਟੈਕ ਕੀਤਾ, ਜਿਹਦੇ ਵਿੱਚ ਸਾਡੀ ਫੈਮਿਲੀ ਦੇ ਇੱਕ ਸਾਡੇ ਚਾਚਾ ਜੀ ਜਿਹੜੇ ਬੈਠੇ ਨੇ, ਤੇ ਇੱਕ ਸਾਡੀ ਫੁੱਫੀ ਜਿਨ੍ਹਾਂ ਦੀ 13 ਸਾਲ ਉਮਰ ਸੀ, ਤੇ ਇੱਕ ਸਾਡਾ ਦਾਦਾ, ਤੇ ਇੱਕ ਸਾਡਾ ਪੜਦਾਦਾ। ਅੱਛਾ। ਹਾਂਜੀ, ਤੇ ਇੱਕ ਸਾਡੇ ਚਾਚਾ ਜੀ ਦਾ ਅੱਗੋਂ ਚਾਚਾ, ਇਹਨਾਂ ਦੇ ਚਾਚਾ ਵੀ ਉੱਥੇ ਆ, ਯਾਨੀ ਦੋ ਭਾਈ ਦਸੌਂਦੀ ਸਾਹਿਬ ਤੇ ਉਹਨਾਂ ਦੇ ਭਾਈ। ਉਹਨਾਂ ਦਾ ਕੀ ਨਾਮ ਸੀ ਤੁਹਾਡੇ ਚਾਚੇ ਦਾ? ਪੀਰ ਬਖਸ਼ ਦਸੌਂਦੀ, ਤੇ ਉਹਨਾਂ ਦੇ ਵਾਲਦ ਸਾਹਿਬ ਜਿਹੜੇ ਨੇ ਗੈਂਦਾ, ਉਹ ਵੀ ਮੌਜੂਦ ਨੇ ਖਾਨਗਾਹ ਤੇ। ਇਹਨਾਂ ਅੱਲਾ ਦਾ ਸ਼ੁਕਰ ਕੀਤਾ ਕਿ ਸਾਡੀ ਇੰਨੀ ਕੁ ਫੈਮਿਲੀ ਜਿਹੜੀ ਇਕੱਠੀ ਹੈ। ਅੱਛਾ। ਤੇ ਸਾਡੇ ਅੱਬਾ ਜੀ ਤੇ ਦੋ ਫੁੱਫੀਆਂ ਇਹ ਲਾਪਤਾ ਨੇ, ਕੋਈ ਪਤਾ ਨਹੀਂ ਇਹਨਾਂ ਦਾ ਕਿੱਥੇ ਨੇ। ਜਦੋਂ ਇਹ ਇਕੱਠੇ ਹੋਏ ਨੇ, ਇਹਨਾਂ ਦੇ ਅੱਬਾ ਜੀ ਜਿਹੜੇ ਯਾਨੀ ਸਾਡੇ ਦਾਦਾ ਦਸੌਂਦੀ ਸਨ, ਉਹਨਾਂ ਨੇ ਪੁੱਛਿਆ, ਉਹਨਾਂ ਕਿਹਾ ਕਿ ਬਾਕੀ, ਉਹਨਾਂ ਕਿਹਾ ਬਾਕੀਆਂ ਦਾ ਕੋਈ ਪਤਾ ਨਹੀਂ। ਉਹਨਾਂ ਕਿਹਾ ਚਲੋ ਕੋਈ ਗੱਲ ਨਹੀਂ, ਅਸੀਂ ਇੰਨੇ ਬਚੇ ਹਾਂ, ਅਸੀਂ ਬਾਕੀਆਂ ਨੂੰ ਇਕੱਠੇ ਕਰ ਲਾਂਗੇ। ਇਹ ਜਿੰਨੀ ਫੈਮਿਲੀ ਬਚੀ ਸੀ, ਇਹ ਰਹੇ ਨੇ ਕੋਈ ਤਕਰੀਬਨ ਇੱਕ ਰਾਤ ਇਕੱਠੇ ਰਹੇ ਨੇ। ਅੱਛਾ। ਉਸ ਤੋਂ ਬਾਅਦ ਅਟੈਕ ਹੋ ਗਿਆ, ਦਿਨ ਚੜੇ ਅਟੈਕ ਕੀਤਾ ਆਰਮੀ ਨੇ ਜੀ, ਜਿਹਦੇ ਵਿੱਚ ਉਹਨਾਂ ਨੇ ਕੋਈ ਬੰਦਾ ਨਹੀਂ ਛੱਡਿਆ ਜੀ। ਜਵਾਨ ਬੰਦਾ ਕੋਈ ਨਹੀਂ ਉਹਨਾਂ ਛੱਡਿਆ। ਔਰਤਾਂ ਜਿਹੜੀਆਂ ਹਸੀਨ ਔਰਤਾਂ ਹੁੰਦੀਆਂ ਸਨ, ਜਵਾਨ, ਉਹਨਾਂ ਨੂੰ ਨਾਲ ਲੈ ਜਾਂਦੇ ਸਨ ਤੇ ਦੂਸਰੀਆਂ ਨੂੰ ਮਾਰ ਦਿੰਦੇ ਸਨ। ਜਵਾਨ ਬੰਦਿਆਂ ਨੂੰ ਵੀ ਮਾਰ ਦਿੰਦੇ ਸਨ, ਬੱਚਿਆਂ ਨੂੰ ਵੀ ਮਾਰ ਦਿੰਦੇ ਸਨ। ਜਿਹੜਾ ਕੋਈ ਬਚਿਆ ਉਹਨਾਂ ਤੋਂ ਧੋਖੇ ਨਾਲ ਹੀ ਬਚਿਆ, ਕੋਈ ਲਾਸ਼ਾਂ ਦੇ ਥੱਲੇ ਆ ਕੇ ਬਚ ਗਿਆ, ਕੋਈ ਜਿਵੇਂ ਵੀ ਬਚ ਗਿਆ। ਉੱਥੇ ਜਦੋਂ ਬਚ ਗਏ ਨੇ ਸਾਡੇ ਚਾਚਾ ਜੀ ਤੇ ਸਾਡੀ ਫੁੱਫੀ ਵੀ ਬਚ ਗਈ ਹੈ, ਜਿਨ੍ਹਾਂ ਦੀ ਉਮਰ 13 ਸਾਲ ਸੀ ਜੀ। ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਮੇਰਾ ਭਾਈ ਬਚ ਗਿਆ ਇੱਕ, ਤੇ ਮੈਂ ਇਹਨਾਂ ਨੂੰ ਖਿੱਚ ਕੇ ਤੇ ਲੈ ਜਾ, ਬਾਹਰ ਕੱਢ ਲਾਂ ਖਾਨਗਾਹ ਚੋਂ। ਉਹਦੀ ਚਾਰ ਦੀਵਾਰੀ ਤੋਂ ਬਾਹਰ ਕੱਢ ਰਹੇ ਨੇ, ਬਾਜ਼ੂ ਫੜ ਕੇ, ਪਿੱਛੋਂ ਸਿੱਖ ਆਏ ਨੇ। ਉਹਨਾਂ ਕਿਹਾ ਛੱਡ ਇਹਨੂੰ, ਸਾਡੇ ਨਾਲ ਚੱਲ। ਉਹਨੇ ਕਿਹਾ ਨਹੀਂ, ਮੈਂ ਭਾਈ ਆਪਣੇ ਨੂੰ ਨਹੀਂ ਛੱਡਣਾ, ਜੇ ਮੈਨੂੰ ਖੜਨਾ ਵੀ ਜੇ ਨਾ ਤੇ ਇਹਨੂੰ ਨਾਲ ਲੈ ਕੇ ਜਾਵਾਂਗੇ। ਉਹਨਾਂ ਨੇ ਜਨਾਬ ਮਾਰੀ ਹੈ ਤਲਵਾਰ, ਜਿਹੜਾ ਬਾਜ਼ੂ ਇਹਨਾਂ ਨੇ ਫੜਿਆ ਸੀ ਨਾ, ਉਹਦੇ ਤੇ ਇੰਜ ਤਲਵਾਰ ਮਾਰੀ ਹੈ। ਉਹਨਾਂ ਦੀਆਂ 3 ਉਂਗਲਾਂ ਕੱਟੀਆਂ ਗਈਆਂ, ਇਹ 3 ਉਂਗਲਾਂ ਜੀ। ਇਹ ਚੀਚੀ ਇੰਜ ਫੜੀ ਸੀ ਨਾ, ਇੰਜ ਇਹ 3 ਉਂਗਲਾਂ ਉਹਨਾਂ ਦੀਆਂ ਕੱਟੀਆਂ ਗਈਆਂ ਨੇ। ਹੁਣ ਫੌਤ ਹੋ ਗਏ ਨੇ, ਨਹੀਂ ਤੇ ਤੁਹਾਨੂੰ ਉਹਨਾਂ ਦੀਆਂ ਉਂਗਲੀਆਂ ਕੱਟੀਆਂ ਵਿਖਾਉਂਦੇ। ਅੱਛਾ। ਇਹ ਇੰਜ ਉਹਨਾਂ ਦਾ ਹੱਥ ਕੱਟਿਆ ਗਿਆ, ਤੇ ਉਹ ਦੀਵਾਰ ਤੋਂ ਦੂਸਰੀ ਸਾਈਡ ਤੇ ਗਿਰ ਗਏ ਨੇ, ਇਹ ਦੀਵਾਰ ਤੋਂ ਦੂਸਰੀ ਸਾਈਡ ਤੇ ਗਿਰ ਗਏ। ਉਹ ਜਦੋਂ ਲਹੂ ਲੁਹਾਨ ਹੋ ਗਏ ਨੇ ਨਾ, ਫਿਰ ਉਹ ਸਿੱਖ ਜਿਹੜੇ ਉਹਨਾਂ ਨੂੰ ਲੈ ਕੇ ਜਾਣਾ ਚਾਹ ਰਹੇ ਸਨ, ਉਹਨਾਂ ਕਿਹਾ ਇਹ ਹੁਣ ਸਾਡੇ ਮਤਲਬ ਦੀ ਨਹੀਂ ਰਹੀ, ਇਹਨੂੰ ਰਹਿਣ ਦਿਓ ਹੁਣ। ਤੇ ਉਹ ਉਦੋਂ ਬਾਅਦ ਫਿਰ ਚਾਚਾ ਜੀ ਦਾ ਤੇ ਸਾਡੀ ਫੁੱਫੀ ਦਾ ਨਾਮ ਫਿਰ ਕੋਈ ਟਕਰਾਅ ਨਹੀਂ ਹੋਇਆ, ਵਿਛੜ ਗਏ ਨੇ। ਫਿਰ ਇਹਨਾਂ ਨੂੰ ਨਹੀਂ ਪਤਾ, ਪਹਿਲਾਂ ਜਵਾਰ ਚ ਵੀ ਇਕੱਠੇ ਰਹੇ ਨੇ, ਖਾਨਗਾਹ ਤੇ ਵੀ ਇਕੱਠੇ ਰਹੇ ਨੇ। ਖੂਜ ਸੁੱਟਿਆ ਇਹਨਾਂ ਨੂੰ, ਖੂਜ ਪਹਿਲਾਂ ਸੁੱਟਿਆ ਗਿਆ, ਜਦੋਂ ਜਵਾਰ ਚੋਂ ਨਿਕਲੇ ਨੇ ਨਾ, ਉਦੋਂ ਖੂਜ ਸੁੱਟਿਆ ਨਾ। ਉਦੋਂ ਬਾਅਦ ਫਿਰ ਇੱਕ ਉਹਨਾਂ ਤੇ ਅਟੈਕ ਹੋਇਆ। ਉਹ ਜਥੇ ਨੇ ਕੋਈ ਖੁਦਾ ਤਰਸੀ ਕੀਤੀ ਏ, ਇਹਨਾਂ ਨੂੰ ਕੁਝ ਨਹੀਂ ਕਿਹਾ। ਫਿਰ ਇਹ ਖਾਨਗਾਹ ਤੇ ਪਹੁੰਚ ਗਏ। ਖਾਨਗਾਹ ਤੇ ਫਿਰ ਜਦੋਂ ਸਾਰੀ ਆਪਣੀ ਫੈਮਿਲੀ ਉੱਥੇ, ਆਪਣੇ ਵਾਲਦ ਸਾਹਿਬ, ਚਾਚਾ, ਦਾਦਾ, ਸਾਰਿਆਂ ਨੂੰ ਆਪਣੀਆਂ ਨਜ਼ਰਾਂ ਦੇ ਸਾਹਮਣੇ ਸ਼ਹੀਦ ਹੁੰਦਾ ਵੇਖ ਕੇ ਕੁਦਰਤੀ ਇਹ ਬਚ ਗਏ ਨੇ, ਇਹਨਾਂ ਦੀ ਜ਼ਿੰਦਗੀ ਹੈ ਸੀ। ਉਦੋਂ ਬਾਅਦ ਫਿਰ ਇਹਨਾਂ ਨਾਲ ਇਹ ਵਾਕਿਆ ਹੋਇਆ। ਫਿਰ ਭੈਣ ਦੀਆਂ ਉਂਗਲੀਆਂ ਕੱਟੀਆਂ ਗਈਆਂ, ਫਿਰ ਇਹ ਬਿਲਕੁਲ ਲਾਵਾਰਸ ਹੋ ਗਏ। ਲਾਵਾਰਸ ਹੋ ਗਏ, ਬੇਮਦਦੋ ਯਾਰੋਗਾਰ ਖੱਜਲ ਹੋ ਰਹੇ ਨੇ, ਕਦੀ ਇੱਧਰ ਕਦੀ ਇੱਧਰ। ਫਿਰ ਇਹ ਇੱਕ ਜਗ੍ਹਾ ਤੇ ਗਏ ਨੇ, ਉੱਥੇ ਕੋਈ ਰਾਤ 2 ਰਹੇ ਨੇ। ਉਦੋਂ ਬਾਅਦ ਫਿਰ ਉਹ ਜਿਹੜਾ ਵਾਕਿਆ ਤੁਹਾਨੂੰ ਦੱਸਨੇ ਆ ਕਿ ਇੱਕ ਸਿੱਖਣੀ ਜਿਹਦਾ ਨਾਮ ਗੁਰਦਿਆਲ ਕੌਰ। ਹਾਂਜੀ,
ਗੁਰਦਿਆਲ ਉਹਦਾ ਬੱਚਾ ਸਜਰਾ ਫੌਤ ਹੋਇਆ ਸੀ, ਉਹਨੂੰ ਇੱਕ ਬੱਚੇ ਦੀ ਜ਼ਰੂਰਤ ਸੀ। ਠੀਕ ਹੈ। ਸਰਦਾਰ ਨਹੀਂ ਸੀ ਉਹ। ਉਹਨੇ ਕਿਹਾ ਜੀ ਮੈਨੂੰ ਇੱਕ ਬੱਚਾ ਲਿਆ ਕੇ ਦਿਓ। ਫਿਰ ਉਹ ਇਹਨਾਂ ਨੂੰ ਲੈ ਗਏ ਨੇ ਫੜ ਕੇ ਉਹਦੇ ਵਾਸਤੇ। ਉੱਥੇ ਰਹੇ ਨੇ 6 ਮਾਹ। ਉਸ ਤੋਂ ਬਾਅਦ ਫਿਰ ਸਾਡੀ ਯਾਨੀ ਸਾਡੇ ਅੱਬਾ ਜੀ ਦੀ ਫੁੱਫੀ ਸੀ ਉੱਥੇ, ਇਹ ਸਾਡੇ ਚਾਚੇਰਾਂ ਦੀ ਫੁੱਫੀ, ਉਹ ਲੈ ਗਈ ਹੈ। ਫਿਰ ਇਹ ਉਹਨਾਂ ਕੋਲ 10 ਸਾਲ ਰਹੇ ਨੇ। ਉਸ ਤੋਂ ਬਾਅਦ ਸਾਡੇ ਅੱਬਾ ਜੀ ਜਿਹੜੇ ਕਿ ਪਹਿਲਾਂ ਪਾਕਿਸਤਾਨ ਚ ਪਹੁੰਚ ਗਏ ਸਨ, ਸਾਰੀਆਂ ਮੁਸੀਬਤਾਂ ਤਕਲੀਫਾਂ ਕੱਟਦਿਆਂ ਹੋਇਆ, ਉਹ ਫਿਰ ਜਾ ਕੇ ਤੇ ਇਹਨਾਂ ਨੂੰ ਲੈ ਆਏ ਨੇ। ਇਹ ਤਾਂ ਸਾਡੇ ਚਾਚੇਰਾਂ ਦਾ ਵਾਕਿਆ ਸੀ। ਬਾਕੀ ਜਿਹੜੇ ਸਾਡੇ ਅੱਬਾ ਜੀ ਨੇ, ਇਹ ਸਾਡੇ ਫੁੱਫੜ ਦੇ ਨਾਲ, ਫੁੱਫੀ ਸਾਡੀ ਦੇ ਜਿਹੜੇ ਘਰ ਵਾਲੇ ਨੇ ਉਹਨਾਂ ਦੇ ਨਾਲ ਆ ਰਹੇ ਸਨ। ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ, ਇਹ ਜਦੋਂ ਆ ਰਹੇ ਨੇ, ਪਹਿਲਾਂ ਇਹਨਾਂ ਨੇ ਇੱਕ ਜਗ੍ਹਾ ਤੇ ਅਟੈਕ ਹੋਇਆ, ਉੱਥੋਂ ਇਹ ਬਚੇ ਨੇ। ਠੀਕ ਹੈ। ਫਿਰ ਇੱਕ ਜਗ੍ਹਾ ਤੇ ਕੋਈ ਕਮਰਾ ਸੀ, ਯਾਨੀ ਛੋਟਾ ਜਿਹਾ ਸਮਝ ਲਓ, ਜਿੱਥੇ ਕੋਈ ਢਾਰਾ ਬਣਿਆ ਸੀ, ਦਰਵਾਜ਼ਾ ਵੀ ਉਹਨੂੰ ਲੱਗਾ ਸੀ। ਅੱਛਾ। ਉਹਦੇ ਵਿੱਚ ਦੱਸਦੇ ਨੇ ਕੋਈ 200 ਬੰਦਾ ਇਕੱਠਾ ਹੋਇਆ ਸੀ। ਅੱਛਾ। ਹਾਂਜੀ, ਮੁਸਲਮਾਨ ਜੀ। ਤੇ ਜਾਨ ਬਚਾਉਣ ਵਾਸਤੇ ਸਿੱਖ ਆਏ ਨੇ। ਉਹਨਾਂ ਕਿਹਾ ਨਿਕਲੋ ਬਾਹਰ। ਇਹ ਨਹੀਂ ਨਿਕਲੇ। ਜਾਨ ਬਚਾਉਣ ਦੀ ਖਾਤਰ ਕਿ ਨਿਕਲਾਂਗੇ ਤੇ ਸਾਨੂੰ ਮਾਰ ਦੇਣਗੇ। ਤੇ ਫਿਰ ਉਹਨਾਂ ਨੇ ਕੀ ਕੀਤਾ, ਉਹ ਕਮਰੇ ਦਾ ਛੱਤ ਪਾੜ ਕੇ ਤੇ ਰਜਾਈ ਨੂੰ ਅੱਗ ਲਾ ਕੇ ਉਹ ਥੱਲੇ ਸੁੱਟੀ ਹੈ ਕਮਰੇ ਦੇ ਵਿੱਚ। ਉਹ ਜਦੋਂ ਅੱਗ ਵਾਲੀ ਰਜਾਈ ਕਮਰੇ 'ਚ ਗਈ ਹੈ, ਉੱਥੇ ਧੂਆਂ ਹੋਇਆ, ਅੱਗ ਲੱਗੀ ਹੈ। ਫਿਰ ਇਹ ਦਰਵਾਜ਼ਾ ਖੋਲ ਕੇ ਨੱਸੇ ਨੇ ਬਾਹਰ। ਫਿਰ ਉਹਨਾਂ ਨੇ ਤਕਰੀਬਨ 95% 96% ਜੀ ਜਿਹੜੇ ਨੇ ਨਾ ਉਹ ਸ਼ਹੀਦ ਕਰ ਦਿੱਤੇ ਨੇ ਸਿੱਖਾਂ ਨੇ, ਜਿਹਦੇ ਚ ਸਾਡੀ ਫੈਮਿਲੀ ਚ ਸਾਡਾ ਫੁੱਫੜ, ਸਾਡੇ ਅੱਬਾ ਜੀ ਤੇ ਇੱਕ ਸਾਡੇ ਫੁੱਫੜ ਦਾ ਭਾਈ ਜਵਾਨ, ਉਹ ਵੀ ਨਾਲ ਸੀ। ਉਹਦਾ ਸਾਡੇ ਫੁੱਫੜ ਦਾ ਨਾਮ ਮੁਹੰਮਦ ਬਖਸ਼ ਸੀ ਤੇ ਉਹਦੇ ਭਾਈ ਦਾ ਨਾਮ ਛੋਟੇ ਖਾਨ ਸੀ ਤੇ ਸਾਡੇ ਅੱਬਾ ਜੀ ਦਾ ਨਾਮ ਖੁਸ਼ੀ ਮਾਮੂ। ਇਹਨਾਂ ਚੋਂ ਫਿਰ ਇਹ ਜਦੋਂ ਬਾਹਰ ਨਿਕਲੇ ਨਾ, ਇਹ ਤਿੰਨੋਂ ਬਚ ਗਏ ਨੇ। ਫਿਰ ਇਹਨਾਂ ਤੇ ਅਟੈਕ ਹੋਇਆ, ਜਿਹਦੇ ਚ ਸਾਡੇ ਫੁੱਫੜ ਦਾ ਭਾਈ ਜਿਹੜਾ ਛੋਟੇ ਖਾਨ, ਉਹ ਉੱਥੇ ਹੀ ਸ਼ਹੀਦ ਹੋ ਗਏ। ਬਾਅਦ ਚ 2 ਰਹਿ ਗਏ ਨੇ। ਇਹ ਫਿਰ ਮੁਸੀਬਤਾਂ ਕੱਟਦਿਆਂ ਹੋਇਆ ਜਿਵੇਂ ਵੀ ਪਹੁੰਚਿਆ ਗਿਆ ਹੈ, ਇਹ ਫਿਰ ਪਾਕਿਸਤਾਨ ਚ ਇਹ ਫਿਰ ਨਾਭੇ ਪਹੁੰਚੇ ਨੇ। ਨਾਭਿਓਂ ਫਿਰ ਇੱਕ ਸਰਕਾਰੀ ਕਾਫਲਾ, ਫਿਰ ਅੱਗੋਂ ਫਿਰ ਉੱਥੋਂ ਸਰਕਾਰੀ ਕਾਫਲਾ ਬਣਿਆ ਵੱਡਾ, ਜਿਹਦੇ ਉਹਦੇ ਨਾਲ ਮਿਲਟਰੀ ਹੁੰਦੀ ਸੀ। ਨਾਭੇ ਫਿਰ ਜਦੋਂ ਵੱਡਾ ਕਾਫਲਾ ਬਣ ਗਿਆ ਨਾ, ਉਹਦੇ ਨਾਲ ਫਿਰ ਮਿਲਟਰੀ ਆਈ ਹੈ। ਫਿਰ ਇਹਨਾਂ ਤੇ ਕੋਈ ਅਟੈਕ ਨਹੀਂ ਹੋਇਆ। ਫਿਰ ਇਹ ਗੰਡਾ ਸਿੰਘ ਦੇ ਬਾਰਡਰ ਤੋਂ ਫਿਰ ਇਹ ਪਾਕਿਸਤਾਨ ਚ ਦਾਖਲ ਹੋ ਗਏ। ਫਿਰੋਜ਼ਪੁਰ 12 ਕਿਲੋਮੀਟਰ ਪਾਕਿਸਤਾਨ ਚ ਫਿਰ ਜਿਹੜੀਆਂ ਇਹਨਾਂ ਨੂੰ ਮੁਸ਼ਕਲਾਂ ਹੋਈਆਂ ਨੇ, ਕੋਈ ਸਾਲ 2 ਸਾਲ ਕਾਫੀ ਇੱਥੇ ਵੀ ਇਹਨਾਂ ਨੂੰ ਮੁਸ਼ਕਲਾਂ ਤਾਣੀਆਂ ਪਈਆਂ ਨੇ। ਹਾਂਜੀ, ਜਿਹੜੇ ਬਾਕੀ ਦੇ ਘਰ ਵਾਲੇ ਸਨ, ਕਿਉਂਕਿ ਉਦੋਂ ਤੇ ਓਲਾ ਭਲੇਖਾ ਸੀ ਨਾ, ਹੋਰੇ ਉਹ ਵੀ ਹੋਵੇ ਬਿਲਕੁਲ ਉਮੀਦ ਚ ਰਹੇ ਨੇ। ਕਾਫੀ ਦੇਰ ਤੱਕ ਉਮੀਦ ਚ, 20-50 ਸਾਲ ਤੱਕ ਉਮੀਦ ਚ ਰਹੇ ਨੇ ਕਿ ਬਲਕਿ ਇਹਨਾਂ ਨੇ ਉਮੀਦਾਂ ਬੰਨੀਆਂ ਸਨ ਕਿ ਅਗਰ ਸਾਡਾ ਕੋਈ ਆਏ ਨਾ, ਅਸੀਂ ਪੂਰੇ ਪਿੰਡ ਨੂੰ ਖੁਦਾ ਵਾਸਤੇ ਅਸੀਂ ਨਿਆਜ਼ ਦਵਾਂਗੇ, ਲੰਗਰ ਤਕਸੀਮ ਕਰਾਂਗੇ, ਸਾਡਾ ਕੋਈ ਚਾਚਾ ਕੋਈ ਮਾਮਾ, ਹਾਂਜੀ ਸੁਖਣਾ ਸੁਖੀਆਂ ਸਨ। ਲੇਕਿਨ ਉਹ ਅੱਲਾ ਨੂੰ ਮਨਜ਼ੂਰ ਨਹੀਂ ਸੀ। ਸਾਡੀ ਫੈਮਿਲੀ ਸੀ ਜਨਾਬ, ਸਾਡੇ ਦਾਦਾ ਜੀ ਤੇ ਅੱਗੋਂ ਉਹਨਾਂ ਦੇ ਵਾਲਦ ਸਾਹਿਬ ਤੇ ਸਾਡੇ ਦਾਦਾ ਜੀ ਦੇ ਭਾਈ, ਤੇ ਅੱਗੋਂ ਉਹਨਾਂ ਦੀ ਔਲਾਦ ਕੋਈ ਨਹੀਂ ਸੀ। ਸਾਡੇ ਦਾਦਾ ਜੀ ਦੇ ਜਿਹੜੇ ਭਾਈ ਸਨ, ਉਹਨਾਂ ਦੀ ਔਲਾਦ ਕੋਈ ਨਹੀਂ ਸੀ। ਉਸ ਤੋਂ ਬਾਅਦ ਸਾਡੇ ਅੱਬਾ ਜੀ ਜਿਹੜੇ ਨੇ 4 ਭਾਈ ਸਨ ਤੇ 4 ਭੈਣਾਂ ਸਨ, ਜਿਨ੍ਹਾਂ ਚੋਂ ਇਹ ਸਾਰੀ ਏਡੀ ਫੈਮਿਲੀ ਚੋਂ ਸਿਰਫ ਔਰ ਸਿਰਫ 2 ਭਾਈ ਔਰ 2 ਭੈਣਾਂ ਇਹ ਪਾਕਿਸਤਾਨ ਦਾਖਲ ਹੋਏ। ਬਾਕੀ ਸਭ ਸ਼ਹੀਦ ਹੋ ਗਏ। ਵੱਡੀ ਭੈਣ ਦੀ ਉਮਰ ਸੀ 22 ਸਾਲ, ਛੋਟੀ ਦੀ ਸੀ 13 ਸਾਲ। ਉਸ ਤੋਂ ਛੋਟੇ ਸਾਡੇ ਅੱਬਾ ਜੀ ਨੇ, ਜਿਨ੍ਹਾਂ ਦੀ ਉਮਰ ਸੀ 10 ਸਾਲ। ਸਾਡੇ ਚਾਚਾ ਦੀ ਉਮਰ ਸੀ 3 ਸਾਲ। 47 ਦੇ ਵਕਤ ਫਿਰ ਆ ਗਏ ਜੀ ਨੂਰਪੁਰ ਚ। ਹਾਂਜੀ, ਥੋੜੀ ਜਿਹੀ ਗੱਲ ਨੂਰਪੁਰ ਦੀ ਸਾਨੂੰ ਸੁਣਾਓ। ਇੱਥੇ ਜਿਹੜੇ 47 ਤੋਂ ਪਹਿਲੇ ਲੋਕ ਸਨ, ਜਿਹੜੇ ਵਸਦੇ, ਉਹ ਕੌਣ ਲੋਕ ਸਨ? 47 ਤੋਂ ਪਹਿਲੇ ਜਿੰਨੇ ਵੀ ਲੋਕ ਸਨ ਨਾ, ਉਹਨਾਂ ਦਾ ਸਾਨੂੰ ਕੋਈ ਪਤਾ ਨਹੀਂ ਕੌਣ ਹੈ ਸਨ ਕੌਣ ਨਹੀਂ। ਸਿੱਖ ਇਹ ਜਦੋਂ ਆਏ ਨੇ 47 ਚ, ਸਾਡੀ ਫੈਮਿਲੀ ਜਦੋਂ ਆਈ ਹੈ, ਉਦੋਂ ਸਿੱਖ ਚਲੇ ਗਏ ਸਨ। ਮਤਲਬ ਇਸ ਪਿੰਡ ਚ ਵੀ ਜਿਹੜੇ ਨੂਰਪੁਰ ਚ ਨੇ, ਤਹਿਸੀਲ ਡਸਕੇ ਦਾ ਪਿੰਡ, ਇਸ ਪਿੰਡ ਚ ਵੀ ਸਿੱਖ ਰਹਿੰਦੇ ਸਨ। ਇਹ ਸਾਰਾ ਪਿੰਡ ਸਿੱਖਾਂ ਦਾ ਸੀ। ਜਿਹੜੇ ਮਾਲਕ ਸਨ, ਜਿਹੜੇ ਬੇਮਾਲਕ ਲੋਕ ਸਨ ਨਾ, ਜਿਹੜੇ ਬੇਮਾਲਕ ਲੋਕ ਸਨ, ਜਿਨ੍ਹਾਂ ਦੀਆਂ ਜ਼ਮੀਨਾਂ ਨਹੀਂ ਸਨ ਹੈ, ਉਹ ਮੁਸਲਮਾਨ ਸਨ। ਜ਼ਿਮੀਂਦਾਰ ਸਾਰੇ ਲੋਕ ਜਿਹੜੇ ਨੇ ਉਹ ਸਿੱਖ ਸਨ। ਜਦੋਂ ਇਹ ਸਿੱਖ ਚਲੇ ਗਏ ਨੇ, ਜਿਹੜਾ ਗਿਆ ਇੱਥੇ ਕਰਕੇ ਤੁਸੀਂ ਗੁਰਦੁਆਰਾ ਵੇਖ ਕੇ ਆਏ ਹੋ, ਇੱਥੇ ਇੱਕ ਛੱਪੜ ਹੁੰਦਾ ਸੀ 5 ਏਕੜ ਚ।
ਅੱਛਾ ਉੱਥੇ ਵਿਸਾਖੀ ਲੱਗਦੀ ਹੁੰਦੀ ਸੀ ਤੇ ਉਹ ਕਰੀਬ ਸਾਰੇ ਲੋਕ ਇੱਥੇ ਆ ਕੇ ਉਹ ਛੱਪੜ ਚ ਨਹਾਉਂਦੇ ਸਨ। ਉਹ ਛੱਪੜ ਦੀ ਸ਼ਾਇਦ ਤੁਸੀਂ ਪੌੜੀਆਂ ਤਸਵੀਰ ਬਣੀਆਂ, ਨਹੀਂ ਲਈ। ਪੌੜੀਆਂ ਤੇ ਬੈਠ ਕੇ ਜਨਾਨੀਆਂ ਨਾਲ ਹਾਂਜੀ, ਜਨਾਨੀਆਂ ਵੀ ਨਹਾਉਂਦੀਆਂ ਸਨ, ਬੰਦੇ ਵੀ। ਬਹੁਤ ਵੱਡਾ ਇੱਕ ਇਹਨਾਂ ਦਾ ਅੱਛਾ ਇਜਤਮਾ ਪੂਰੀਆਂ ਛੋੜੀਆਂ ਵੀ ਬਣਾਈਆਂ ਹਾਂਜੀ, ਹਰ ਸ਼ੈ ਬਣੀ ਸੀ। ਲੇਕਿਨ ਉਹ ਵਾਕਿਆ ਜਿਹੜੇ ਨੇ ਉਹ ਅਸਾਂ ਸਿਰਫ ਸੁਣੇ ਨੇ। ਜਦੋਂ ਸਾਡੀ ਫੈਮਿਲੀ ਆਈ ਹੈ ਸਾਰੀ ਬਾਤ ਉਹ ਵੀ ਉਦੋਂ ਸਿੱਖ ਸੁੱਖ ਕੋਈ ਨਹੀਂ ਸਨ ਹੈ। ਸਿੱਖਾਂ ਦੀ ਜਗ੍ਹਾ ਤੇ ਜ਼ਿਮੀਂਦਾਰ ਮਾਲਕ ਆ ਗਏ, ਨਿਉ ਬਰਾਦਰੀ ਮੁਸਲਮਾਨ ਨੇ ਜਿਹੜੇ, ਤੇ ਕੁਛ ਹਿੱਸਾ ਸਾਨੂੰ ਮਿਲ ਗਿਆ। ਜਿੰਨੀ ਕੁ ਜ਼ਮੀਨ ਸਾਡੀ ਪਿੱਛੇ ਹੈ ਸੀ ਉਹ ਸਾਰੀ ਨਹੀਂ ਆਈ। ਕੁਛ ਥੋੜਾ ਜਿਹਾ ਹਿੱਸਾ ਸਾਨੂੰ ਆਇਆ, ਜਿਹੜਾ ਕਿ ਪਹਿਲਾਂ ਸਾਡੀ ਫੈਮਿਲੀ ਨੇ ਬੜੀਆਂ ਮੁਸ਼ਕਲਾਂ ਉਠਾਈਆਂ, ਲੋਕਾਂ ਦੀਆਂ ਮਜ਼ਦੂਰੀਆਂ ਕਰਕੇ। ਬਲਕਿ ਇੱਥੋਂ ਤੱਕ ਕਿ ਰੋਟੀ ਤੇ ਸਾਰਾ ਦਿਨ ਤੁਹਾਡਾ ਕੰਮ ਕਰਾਂਗੇ ਤੇ ਸਾਨੂੰ ਸ਼ਾਮ ਨੂੰ ਰੋਟੀ ਦੇ ਰੋਟੀ ਤੇ ਇਹਨਾਂ ਨੇ ਸਾਲ 2 ਸਾਲ ਗੁਜ਼ਾਰੇ ਕਿ ਚਲੋ ਰੋਟੀ ਤੇ ਖਾਣੀ ਹੈ ਨਾ, ਰੋਟੀ ਮਿਲ ਜਾਏਗੀ, ਚਲੋ ਕੋਈ ਨਹੀਂ ਇਹਨਾਂ ਦਾ ਕੰਮ ਕਰ। ਇੱਥੇ ਆ ਕੇ ਇਹ ਮੁਸ਼ਕਲਾਂ ਹੋਈਆਂ ਨੇ। ਲੇਕਿਨ ਦਿਨ ਬ ਦਿਨ ਫਿਰ ਸਾਡੀ ਫੈਮਿਲੀ ਮਿਹਨਤੀ ਲੋਕ ਸਨ। ਇਹਨਾਂ ਨੇ ਮਿਹਨਤ ਕੀਤੀ, ਅੱਲਾਹ ਤਾਲਾ ਨੇ ਫਿਰ ਫਲ ਦਿੱਤਾ। ਹੁਣ ਅੱਲਾਹ ਦਾ ਸ਼ੁਕਰ ਹੈ, ਹੁਣ ਸਾਡੇ ਕੋਲ 40-45 ਕਿੱਲੇ ਪੈ 40-45 ਕਿੱਲੇ ਸਾਡੇ ਕੋਲ ਪੈਲੀ ਏ। ਸਾਡੇ ਫੁੱਫੀ ਦਾ ਬੇਟਾ ਏ, ਇਹਨਾਂ ਕੋਲ ਵੀ 22 ਕਿੱਲੇ ਪੈਲੀ ਏ। ਹੁਣ ਹਰ ਲਿਹਾਜ਼ ਨਾਲ ਅਸੀਂ ਖੁਸ਼ਹਾਲ ਹਾਂ। ਜਿਹੜੇ ਟੁਰ ਗਏ ਉਹ ਨਹੀਂ ਵਾਪਸ। ਹਾਂਜੀ, ਇਹ ਜਿਹੜੀ ਤੁਹਾਨੂੰ ਕਹਾਣੀ ਸੁਣਾਈ ਏ, ਸਮਝ ਲਓ ਕਿ ਜਿੰਨੀ ਕੋਈ ਇਹਨਾਂ ਦੇ ਬੀਤੀ ਏ ਉਹਦਾ 5% ਹੈ ਸਿਰਫ। ਹਾਂਜੀ ਹਾਂ, ਉਹ ਇਹ ਬਹੁਤ ਲੰਬੀ ਕਹਾਣੀ ਹੈ। ਇਹ ਇਹਨਾਂ ਕੋ ਸਿਰਫ ਸੁਣਾਇਆ। ਉਸ ਤੋਂ ਬਾਅਦ ਸਾਡੇ ਬਜ਼ੁਰਗ ਨੇ ਵੇਖ ਲਓ ਤੇ ਆਪ ਬੀਦਾ ਹੋ ਗਏ ਨੇ ਤੇ ਬੜੇ ਇਹ ਸਿਰਫ ਤੁਸੀਂ ਆਏ ਸੋ ਤੁਹਾਨੂੰ ਮੋੜ ਨਹੀਂ ਸਕੇ ਅਸੀਂ, ਜਿਹਦੇ ਉਹਨਾਂ ਵਾਸਤੇ ਤਕਲੀਫ ਦੇ ਅਮਲ ਹੈ। ਮੁਸਲਮਾਨ ਲੋਕ ਇਕੱਠੇ ਹੋ ਕੇ ਬੈਠੇ ਤੇ ਉਹ ਹੱਥ ਜੋੜਦੇ ਨੇ ਵੀ ਸਾਨੂੰ ਛੱਡ ਦਿਓ, ਸਾਨੂੰ ਖੁਦਾ ਵਾਸਤੇ ਮਾਫੀ ਛੱਡ ਦਿਓ। ਉਹਨਾਂ ਹੱਥਾਂ ਦੇ ਉੱਤੇ ਤਲਵਾਰਾਂ ਮਾਰੀਆਂ। ਉਹਦੇ ਹੱਥ ਉਹ ਵੱਢ ਕੇ ਪਰਾਂ ਸੁੱਟ ਦਿੱਤੇ। ਅਸੀਂ ਕੀਤਾ ਮਾਰੀ ਕੱਟ ਤੇ ਪਰਾਂ ਜ਼ੁਲਮ ਦੀ ਅਖੀਰ ਜੂ ਕੀਤੀ ਉਹਨੂੰ। ਨਹੀਂ ਤੇ ਜਦੋਂ ਤੁਹਾਡੇ ਤੇ ਬੰਦਾ ਅਟੈਕ ਨਹੀਂ ਕਰ ਰਿਹਾ, ਆਮ ਪੋਜੀਸ਼ਨ 'ਚ ਵੀ ਤੁਸੀਂ ਕਿਸੇ ਬੰਦੇ ਤੇ ਹਮਲਾ ਕਰ ਰਹੇ ਹੋ, ਉਹ ਤੁਹਾਡੇ ਅੱਗੇ ਹੱਥ ਹੀ ਨਹੀਂ ਚੁੱਕਦਾ, ਉਹਨੂੰ ਤੇ ਮਾਰਨ ਤੇ ਦਿਲ ਹੀ ਨਹੀਂ ਕਰਦਾ। ਇਹ ਇੰਜ ਮਾਫੀਆਂ ਮੰਗ ਰਹੇ ਨੇ, ਖੁਦਾ ਵਾਸਤੇ ਜਾਣ ਦਿਓ ਸਾਨੂੰ। ਉਹ ਤਲਵਾਰਾਂ ਮਾਰ ਰਹੇ ਨੇ। ਫਿਰ ਬਿਲਕੁਲ ਛੋਟੇ ਬੱਚੇ ਜਿਹੜੇ ਦੁੱਧ ਪੀਂਦੇ ਬੱਚੇ, ਉਹਨਾਂ ਨੂੰ ਕਤਲ ਕੀਤਾ ਗਿਆ। ਮਤਲਬ ਐਸੇ ਵਾਕਿਆਤ ਵੀ ਵੇਖੇ ਗਏ ਨੇ ਕਿ ਮਾਵਾਂ ਮਾਰ ਛੜੀਆਂ ਨੇ ਤੇ ਬੱਚੇ ਨਾਲ ਨੇ, ਤੇ ਉਹ ਬੱਚੇ ਮਾਂ ਦਾ ਦੁੱਧ ਟਟੋਲ ਕੇ ਤੇ ਦੁੱਧ ਪੀਂਦੇ ਨੇ ਪਏ, ਮਾਂ ਆਪਣੀ ਦਾ, ਤੇ ਮਾਵਾਂ ਮਰੀਆਂ ਪਈਆਂ। ਅੱਲਾਹ ਅਕਬਰ। ਵਾਹ, ਇੰਜ ਦੇ ਵੀ ਵਾਕਿਆ ਹੈ। ਏਡੇ ਜ਼ੁਲਮ ਹੋਏ। ਠੀਕ ਹੈ ਜੀ, ਜ਼ੁਲਮ ਦੀ ਅਖੀਰ ਜੀ। ਓਕੇ ਜੀ, ਖੁਦਾ ਹਾਫਿਜ਼।